AT4 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅੱਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਆਰੰਭ ਵਿੱਚ ਮੈਂ ਸਰਦਾਰ ਸੁਖਪਾਲ ਸਿੰਘ ਖਹਿਰਾ ਤੇ ਧਰਮਵੀਰ ਗਾਂਧੀ ਦਾ ਧੰਨਵਾਦ ਕਰਦਾ, ਜਿਨ੍ਹਾਂ ਨੇ ਹਕੂਮਤੀ ਦਹਿਸ਼ਤਗਰਦੀ ਦੇ ਸਤਾਏ ਹੋਏ ਪਰਿਵਾਰ ਆ ਜਿਹੜੇ, ਜਿਨ੍ਹਾਂ ਨੂੰ UAPA ਐਕਟ ਦੇ ਰਾਹੀਂ ਇਸ ਵੇਲੇ ਨਿਸ਼ਾਨਾ ਬਣਾਇਆ ਜਾ ਰਿਹਾ, ਉਹਨਾਂ ਦੇ ਘਰਾਂ 'ਚ ਜਾਣਾ ਸ਼ੁਰੂ ਕੀਤਾ। ਪਿਛਲੇ ਹਫ਼ਤੇ ਇੱਕ ਨੌਜਵਾਨ ਜਿਹਨੂੰ NIA ਵਾਲਿਆਂ ਨੇ ਦਿੱਲੀ ਸੱਦਿਆ ਸੀਗਾ ਤੇ ਉਹ ਪੇਸ਼ ਵੀ ਉੱਥੇ ਹੋਇਆ ਤੇ ਰਾਤ ਨੂੰ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਉੱਥੇ ਰਿਹਾ ਤੇ ਅਗਲੇ ਦਿਨ ਉਹਦੀ ਡੈੱਡ ਬੋਡੀ ਜਿਹੜੀ ਆ ਉਹ ਬਰਾਮਦ ਹੋਈ ਤੇ ਇਹ ਚਰਚਾ ਚੱਲ ਪਈ ਬਈ ਉਹਨੇ ਤਾਂ ਜੀ ਖੁਦਕੁਸ਼ੀ ਕਰ ਲਈ। ਅੱਜ ਇਹ ਖਬਰ ਦੁਬਾਰਾ ਮੀਡੀਆ ਵਿੱਚ ਇੱਕ ਹਫ਼ਤੇ ਬਾਅਦ ਬੜੇ ਧੜੱਲੇ ਨਾਲ ਉੱਭਰੀ ਆ, ਕਿਉਂਕਿ ਜਦੋਂ ਅੱਜ ਉਹਦੇ ਘਰ ਜਾ ਕੇ ਸੁਖਪਾਲ ਸਿੰਘ ਖਹਿਰਾ ਹੁਣੀ ਲਾਈਵ ਹੋਇਆ ਤਾਂ ਸਾਰੇ ਮੀਡੀਆ ਦਾ ਧਿਆਨ ਚਲੇ ਗਿਆ। ਹਾਲਾਂਕਿ ਖਬਰ ਤਾਂ ਇੱਕ ਹਫ਼ਤਾ ਪੁਰਾਣੀ ਆ, ਪਰ ਜਿਹੜੇ ਮੀਡੀਆ ਨੇ ਜਾਂ ਜਿਨ੍ਹਾਂ ਲੋਕਾਂ ਨੇ ਹੋਰਾਂ ਨੇ ਇਸ ਮਸਲੇ ਵੱਲ ਧਿਆਨ ਦੇਣਾ ਹੁੰਦਾ ਜਾਂ ਦਬਾਉਣਾ ਹੁੰਦਾ, ਉਹਨਾਂ ਨੂੰ ਅੱਜ ਲੱਗਿਆ ਕਿ ਵਾਕਈ ਇਸ ਮਸਲੇ ਦੇ ਵਿੱਚ ਕੁਛ ਹੈ, ਕਿਉਂਕਿ UAPA ਦੇ ਕਰਕੇ ਜਿੰਨੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉਹਨਾਂ ਨੂੰ ਇਸੇ ਤਰੀਕੇ ਨਾਲ ਹੀ ਸੰਮਣ ਆਉਂਦੇ ਆ। ਖੁਦ ਮੈਨੂੰ ਵੀ ਸੰਮਣ ਆਏ, ਮੈਂ ਵੀ ਦਿੱਲੀ ਜਾ ਕੇ ਆਇਆ ਪਿੱਛੇ ਜੇ, ਇੱਥੇ ਮਾਲ ਮੰਡੀ ਵੀ ਸੱਦਦੇ ਰਹਿੰਦੇ ਨੇ ਅੰਮ੍ਰਿਤਸਰ। ਅਸਲ ਵਿੱਚ ਇਹ ਜਿਹੜਾ UAPA ਆ, ਇਹ ਜਿਹੜੇ ਜਿਹੜੇ ਲੋਕ ਸਰਕਾਰ ਨੂੰ ਮਨਜ਼ੂਰ ਨਹੀਂ ਹੈਗੇ, ਜਿਹੜੇ ਹਕੂਮਤੀ ਸਿਸਟਮ ਨੂੰ ਲੱਗਦਾ ਕਿ ਇਹ ਬੰਦੇ ਸਾਡੀਆਂ ਨੀਤੀਆਂ ਦਾ ਵਿਰੋਧ ਕਰਦੇ ਆ, ਜਿਨ੍ਹਾਂ ਨੂੰ ਸਟੇਟ ਸਿਸਟਮ ਬਰਦਾਸ਼ਤ ਕਰ ਨਹੀਂ ਸਕਦਾ, ਉਹਨਾਂ ਨੂੰ ਨਿਸ਼ਾਨਾ ਬਣਾਉਣ ਦੀ ਇਹ ਇੱਕ ਮੁਹਿੰਮ ਆ। ਇਹਦੇ ਬਾਰੇ ਅਖਬਾਰਾਂ ਦੇ ਵਿੱਚ ਵੀ ਹੁਣ ਚਰਚਾ ਸ਼ੁਰੂ ਹੋਈ ਆ। ਸ਼ੁਕਰ ਆ ਵੀ ਅਜੀਤ ਵਰਗੇ ਅਖਬਾਰ ਨੇ ਵੀ, ਸਰਦਾਰ ਮੇਜਰ ਸਿੰਘ ਇੱਕ ਬੜੇ ਸਿਆਣੇ ਪੱਤਰਕਾਰ ਆ, ਜਿਨ੍ਹਾਂ ਦੀ ਖਾੜਕੂਵਾਦ ਦੇ ਦੌਰਾਨ ਵੀ ਅਸੀਂ ਬਹੁਤ ਜ਼ਿਆਦਾ ਅਹਿਮ ਕਲਮ ਦੇ ਅਸੀਂ ਕਾਇਲ ਰਹੇ ਆ। ਬੜੀਆਂ ਉਹਨਾਂ ਨੇ ਅਹਿਮ ਤੇ ਮੌਕੇ ਉੱਤੇ ਜਾ ਕੇ ਉਦੋਂ ਰਿਪੋਰਟਿੰਗ ਕੀਤੀ ਆ। ਉਹਨਾਂ ਦੀਆਂ 2 ਕਿਤਾਬਾਂ ਵੀ ਖਾੜਕੂ ਸੰਘਰਸ਼ ਬਾਰੇ ਉਹਨਾਂ ਦਿਨਾਂ ਦੇ ਵਿੱਚ, ਪਹਿਲੋਂ ਤਾਂ ਲੜੀਵਾਰ ਉਹ ਛਪੇ ਸੀਗੇ ਅਜੀਤ ਅਖਬਾਰ ਦੇ ਵਿੱਚ ਉਹਨਾਂ ਦੇ ਕਾਲਮ, ਤੇ ਬਾਅਦ ਵਿੱਚ ਉਹਨਾਂ ਨੂੰ ਕਿਤਾਬੀ ਰੂਪ ਵੀ ਦਿੱਤਾ ਗਿਆ ਸੀ। ਇੱਕ ਕਿਤਾਬ ਸੀ ਪੰਜਾਬ ਖਾੜਕੂ ਜਲਜਲੇ ਤੋਂ ਬਾਅਦ, ਕਿਉਂਕਿ ਅਜੇ ਇਹ ਉਹਨਾਂ ਦਿਨਾਂ ਦੀ ਗੱਲ ਆ ਜਦੋਂ ਹਜੇ 1993 ਦੇ ਵਿੱਚ ਇਹ ਉਹਨਾਂ ਨੇ ਲਿਖਿਆ ਤੇ ਸ਼ਾਇਦ ਬਾਬੇ ਮਾਨੋ ਚਾਹਲ ਦਾ ਜਿਹੜਾ ਮੁਕਾਬਲਾ ਹੋਇਆ ਜਾਂ ਸ਼ਹਾਦਤ ਹੋਈ ਆ ਉਦੋਂ ਬਾਅਦ 'ਚ ਹੋਈ ਆ। ਉਦੋਂ ਪਹਿਲਾਂ ਜਾਣੀ ਕਿ ਉਹਨਾਂ ਦਾ ਆ ਗਿਆ ਸੀ, ਉਦੋਂ ਖਾੜਕੂ ਲਹਿਰ ਆਪਦੇ ਆਖਰਲੇ ਦੌਰ ਵਿੱਚ ਸੀ, ਜਦੋਂ ਉਹਨਾਂ ਨੇ ਪੰਜਾਬ ਦੇ ਅੱਡ-ਅੱਡ ਖੇਤਰਾਂ ਦੇ ਵਿੱਚ ਵਿਚਰ ਕੇ ਅਜੀਤ ਅਖਬਾਰ ਦੇ ਉੱਤੇ ਹਰੇਕ ਐਤਵਾਰ ਨੂੰ ਲੰਬੀ ਚੌੜੀ ਸਟੋਰੀ ਉਹ ਕਰਦੇ ਹੁੰਦੇ ਸੀਗੇ, ਪੰਜਾਬ ਖਾੜਕੂ ਜਲਜਲੇ ਤੋਂ ਬਾਅਦ। ਬਾਅਦ 'ਚ ਉਹ ਕਿਤਾਬੀ ਰੂਪ 'ਚ ਵੀ ਛਪੀ, ਆਮ ਮਿਲਦੀ ਆ। ਤੇ ਇੱਕ ਉਹਨਾਂ ਦੀ ਹੋਰ ਇਸੇ ਤਰੀਕੇ ਦੀ ਕਿਤਾਬ ਜਿਹੜੀ ਉਹਦੇ ਵਿੱਚ ਅਖਬਾਰ 'ਚ ਵੀ ਛਪੀ, ਬਾਅਦ 'ਚ ਕਿਤਾਬੀ ਰੂਪ 'ਚ ਛਪੀ, ਉਹ ਵੀ ਖਾੜਕੂ ਲਹਿਰ ਬਾਰੇ ਬਹੁਤ ਪੱਖੀ ਅਧਿਐਨ ਆ। ਤੇ ਉਹਨਾਂ ਰਿਪੋਰਟਾਂ ਦੇ ਅਸੀਂ ਬੜੇ ਉਹਨਾਂ ਦਿਨਾਂ 'ਚ ਕਾਇਲ ਰਹੇ ਹਾਂ। ਤੇ ਅੱਜ ਵੀ ਉਹਨਾਂ ਨੇ UAPA ਦੇ ਰਾਹੀਂ ਜਿਵੇਂ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਉਹਦੇ ਬਾਰੇ ਜਿਹੜੀ ਰਿਪੋਰਟ ਕੀਤੀ ਆ, ਕਾਫੀ ਲੋਕਾਂ ਨੇ ਉਹਦੇ ਵੱਲ ਧਿਆਨ ਦਿੱਤਾ। ਤੇ ਅਸੀਂ ਆਸ ਕਰਦੇ ਹਾਂ ਕਿ ਬਾਕੀ ਮੀਡੀਆ ਦੇ ਵਿੱਚ ਜਿਹੜੇ ਸਰਗਰਮ ਲੋਕ ਨੇ ਉਹ ਵੀ ਇਸ ਜ਼ੁਲਮ ਵੱਲ ਧਿਆਨ ਦੇਣਗੇ ਕਿ ਕੀ ਵਾਪਰ ਰਿਹਾ ਹੈਗਾ। ਤੇ ਪੰਜਾਬ ਦੀ ਧਰਤੀ ਉੱਤੇ ਵੈਸੇ ਤਾਂ ਜਦੋਂ ਕਹਿੰਦੇ ਆ ਇੱਥੇ ਜਿਹੜਾ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮ ਆ, ਤੋ ਜਿਹੜੀ ਵੀ ਸਟੇਟ ਜਿਹੜੀ ਵੀ ਹਕੂਮਤ ਮਰਜ਼ੀ ਹੋਵੇ ਉਹਨੇ ਸਾਨੂੰ ਨਿਸ਼ਾਨਾ ਬਣਾਉਣਾ ਹੀ ਹੁੰਦਾ। ਸਾਡੇ ਵਰਗਾਂ ਦੀਆਂ, ਸਾਡੇ ਪੁਰਖਿਆਂ ਦੀਆਂ ਘੋੜਿਆਂ ਦੀਆਂ ਕਾਠੀਆਂ ਤੇ ਰਾਤਾਂ ਲੰਘੀਆਂ ਨੇ। ਤੋ ਹੁਣ ਫੇਰ ਪੰਜਾਬ ਦੀ ਜਵਾਨੀ ਆ ਜਿਹੜੀ ਪਿੱਛੇ ਜੇ ਜਦੋਂ ਬਾਦਲ ਸਾਹਿਬ ਦਾ ਰਾਜ ਭਾਗ ਸੀਗਾ ਉਦੋਂ ਵੀ ਬੜੇ ਰੌਣਕਾਂ ਦੇਖੀਆਂ, ਜਦੋਂ ਡੇਰਾ ਸਰਸਾ ਦੇ ਹੱਕ ਦੇ ਵਿੱਚ ਬਾਦਲ ਪਰਿਵਾਰ ਡਟਿਆ ਹੋਇਆ ਸੀਗਾ। ਤੇ ਉਹਨਾਂ ਦਿਨਾਂ ਵਿੱਚ ਪੰਥਕ ਸੋਚ ਵਾਲੇ ਲੋਕਾਂ ਨੂੰ ਅੱਧੀ ਰਾਤ ਨੂੰ ਪੁਲਿਸ ਰੇਡਾਂ ਮਾਰ ਕੇ ਚੱਕਦੀ ਹੁੰਦੀ ਸੀਗੀ। ਤੇ ਸਾਰੇ ਅੱਜ ਦਾ ਮੋਬਾਇਲ ਫੋਨ ਦਾ ਜ਼ਮਾਨਾ, ਲੋਕਾਂ ਨੇ ਕੰਮ ਕਰ ਦੇਣੇ, ਮਿੰਟੋ ਮਿੰਟੀ ਵੀ ਪੈ ਗਈ ਰੇਡ ਤੇ, ਥੋੜਾ ਜਿਹਾ ਤਿਆਰ ਰਹੋ। ਉਹੋ ਜਿਹਾ ਹਾਲ ਚਾਲ ਹੀ ਹੁਣ ਕਾਂਗਰਸ ਦੇ ਰਾਜ ਵਿੱਚ ਆ। ਇੱਕ ਪਾਸੇ ਕਪਿਲ ਸਿੱਬਲ ਵਰਗੇ ਕਾਂਗਰਸ ਦੇ ਲੀਡਰ ਵਾ ਜਿਹੜੇ ਉਹ ਕਹਿੰਦੇ ਆ UAPA ਬੜਾ ਮਾੜਾ, ਤੇ ਇੱਥੇ ਪੰਜਾਬ ਦੇ ਵਿੱਚ ਕਾਂਗਰਸ ਕੈਪਟਨ ਸਰਕਾਰ ਵੀ ਕਹਿੰਦੇ ਰਹੀ ਆ ਵੀ ਅਸੀਂ ਤਾਂ ਇਸ ਕਾਨੂੰਨ ਨੂੰ ਕੋਈ ਨਹੀਂ ਅਸੀਂ ਲਾਗੂ ਨਹੀਂ ਕਰਾਂਗੇ। ਪਰ ਹੁਣ ਲਗਾਤਾਰ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਦੇ ਉੱਤੇ ਇਸ ਕਾਲੇ ਕਾਨੂੰਨ ਦਾ ਜਿਹੜਾ ਹੈਗਾ ਕਹਿਰ ਉਹ ਢਾਇਆ ਜਾ ਰਿਹਾ। ਤੇ ਜਿਹੜਾ ਕੁਝ ਵਾਪਰ ਰਿਹਾ ਉਹਦੇ ਉੱਤੇ ਆਪਦੀ ਰਾਏ, ਆਪਦੀ ਕਮੈਂਟਰੀ ਵੀ ਨਾਲ ਦੀ ਨਾਲ ਕਰਾਂਗੇ। ਤੇ ਇੱਕ ਹੋਰ ਵੀ ਨਾਲ ਇਹਦੇ ਸੰਬੰਧਿਤ ਮਸਲਾ
ਕਿ ਇੱਕ ਪਾਸੇ ਪੰਜਾਬ ਦੀ ਜਵਾਨੀ ਇਸ ਤਰੀਕੇ ਨਾਲ ਟੈਰੋਰਾਈਜ਼ ਕਰਕੇ ਝੂਠੇ ਮੁਕੱਦਮਿਆਂ 'ਚ ਫਸਾ ਕੇ ਉਹਨਾਂ ਦੀ ਜਵਾਨੀ ਜਿਹੜੀ ਹੈਗੀ ਹੈ, ਕਿਉਂਕਿ 15 ਤੋਂ 35 ਸਾਲ ਦੇ ਵਿਚਾਲੇ ਨੌਜਵਾਨਾਂ ਨੂੰ ਜ਼ਿਆਦਾ ਟਾਰਗੇਟ ਕੀਤਾ ਜਾ ਰਿਹਾ ਹੈ। ਤੇ ਦੂਜੇ ਪਾਸੇ ਇਸੇ ਏਜ ਬੈਚ ਨੂੰ ਮੁੱਖ ਰੱਖ ਕੇ ਗਾਇਕੀ ਰਾਹੀਂ ਬਾਬੇ ਨਾਨਕ ਦੇ ਘਰ ਨਾਲੋਂ ਤੋੜ ਕੇ ਉਹਨਾਂ ਨੂੰ ਗੁੰਡੇ ਬਦਮਾਸ਼ ਤੇ ਅਯਾਸ਼ ਬਣਾਉਣ ਦੀ, ਉਹ ਕਹਿੰਦੇ ਵੀ ਜਾਂ ਤਾਂ ਜੇਲ੍ਹ ਚੱਲੋ, ਜੇ ਤੁਸੀਂ ਪੰਥ ਦੀ ਚੜ੍ਹਦੀ ਕਲਾ ਸੋਚਦੇ ਹੋ ਫਿਰ ਤੁਸੀਂ ਜੇਲ੍ਹ ਚੱਲੋ, ਤੇ ਜੇ ਤੁਸੀਂ ਗੁੰਡੇ ਬਦਮਾਸ਼ ਬਣਦੇ ਹੋ, ਅਯਾਸ਼ੀਆਂ ਬਦਮਾਸ਼ੀਆਂ ਕਰਦੇ ਹੋ, ਫਿਰ ਸਾਨੂੰ ਘੱਟ ਤਕਲੀਫ ਆ। ਸੋ ਪੰਜਾਬ ਦੇ ਨੌਜਵਾਨਾਂ ਨੂੰ ਸਿੱਖੀ ਦੀ ਚੜ੍ਹਦੀ ਕਲਾ ਵਾਲੇ ਜਿਹੜਾ ਸੰਘਰਸ਼ ਆ ਕਿ ਸਿੱਖੀ ਦੀ ਚੜ੍ਹਦੀ ਕਲਾ ਲਈ ਸੰਘਰਸ਼, ਉਸ ਸੰਘਰਸ਼ ਨਾਲੋਂ ਤੋੜ ਕੇ ਜਿਹੜਾ ਉਹਨਾਂ ਨੂੰ ਕਿਸੇ ਹੋਰ ਪਾਸੇ ਤੋਰਨ ਦੀ ਜਿਹੜੀ ਜੈਦਵਾ ਸਟੇਟ ਦੀ, ਉਹਦੇ ਤਹਿਤ UAPA ਐਕਟ ਤੇ ਅਸਭਿਆ ਤੇ ਅਸ਼ਲੀਲ ਗਾਇਕੀ ਰਾਹੀਂ ਜਿਹੜਾ ਹਮਲਾ ਬੋਲਿਆ ਜਾ ਰਿਹਾ, ਉਹ ਇੱਕੋ ਵੇਲੇ ਦੀਆਂ ਦੋ ਚੀਜ਼ਾਂ ਨੇ। ਉਹਨਾਂ ਦੋਨਾਂ ਤੇ ਅੱਜ ਆਪਾਂ ਚਰਚਾ ਕਰਨੀ ਆ। ਪਰ ਪਹਿਲਾਂ ਆਪਾਂ ਜਿਹੜੀ ਅੱਜ ਦੇ ਅਖਬਾਰ 'ਚ ਅਜੀਤ ਵਿੱਚ ਮੇਜਰ ਸਿੰਘ ਦੀ ਰਿਪੋਰਟ ਆਈ ਆ, ਉਹਦੇ ਉੱਤੇ ਕਿਉਂਕਿ ਕਈ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਉਹਨਾਂ ਨੇ ਨਵੀਆਂ ਉਭਾਰੀਆਂ ਨੇ। ਉਹਦੇ ਵਿੱਚ ਇਹ ਉਹਨਾਂ ਨੇ ਲਿਖਿਆ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ UAPA ਹੇਠ ਪਿਛਲੇ ਦਿਨਾਂ 'ਚ ਵੱਡੀ ਗਿਣਤੀ 'ਚ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਨਾਲ ਇਹ ਮਸਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਿਛਲੇ ਕੁਝ ਸਾਲਾਂ ਤੋਂ ਕੇਂਦਰ ਸਰਕਾਰ ਦੁਆਰਾ ਬਣਾਈ ਕੌਮੀ ਜਾਂਚ ਏਜੰਸੀ NIA ਦੀ ਗੱਲ ਹੋ ਰਹੀ ਹੈ ਜੀ ਇਹ, ਜਿਸ ਵਿੱਚ ਕਿਸੇ ਨੂੰ ਵੀ ਗ੍ਰਿਫਤਾਰ ਕਰਦੀ ਆ ਉਸ ਉੱਪਰ ਹੋਰ ਧਾਰਾਵਾਂ ਦੇ ਨਾਲ UAPA ਵੀ ਜ਼ਰੂਰ ਲਾਇਆ ਜਾਂਦਾ। ਇਸ ਤਰ੍ਹਾਂ ਹੋਰ ਏਕਾ ਫੜੇ ਜਾਂਦੇ ਰਾਸ਼ਟਰੀ ਵਿਰੋਧੀਆਂ ਤੇ ਸਰਕਾਰ ਖਿਲਾਫ ਵਿਦਰੋਹ ਕਰਨ ਵਾਲੇ ਲੋਕਾਂ ਉੱਪਰ ਵੀ ਇਹ ਕਾਨੂੰਨ ਆਮ ਲਾਇਆ ਜਾਂਦਾ। ਕਾਨੂੰਨੀ ਮਾਹਰ ਦੱਸਦੇ ਨੇ ਕਿ ਇਸ ਕਾਨੂੰਨ ਤਹਿਤ ਗ੍ਰਿਫਤਾਰ ਨਾਲ ਕਥਿਤ ਦੋਸ਼ੀ 3-4 ਸਾਲ ਤੱਕ ਜੇਲ੍ਹ 'ਚ ਰੱਖਿਆ ਜਾਣਾ ਯਕੀਨੀ ਬਣ ਜਾਂਦਾ। ਬੜੇ ਕੇਸ ਅਜਿਹੇ ਹੁੰਦੇ ਨੇ ਜਿਨ੍ਹਾਂ ਤਹਿਤ ਹਫ਼ਤੇ 10 ਦਿਨ 'ਚ ਹੇਠਲੀ ਅਦਾਲਤ ਤੋਂ ਜ਼ਮਾਨਤ ਹੋ ਜਾਣੀ ਹੁੰਦੀ ਹੈ, ਪਰ ਜਦੋਂ ਇਹ ਨਵਾਂ ਕਾਨੂੰਨ ਲੱਗ ਜਾਂਦਾ ਫਿਰ ਭਾਵੇਂ ਸੰਬੰਧਿਤ ਜੁਰਮ ਵਿੱਚ ਤਾਂ 6 ਮਹੀਨੇ ਸਜ਼ਾ ਹੋਣੀ ਹੋਵੇ, ਪਰ ਇੱਥੇ ਇਸ ਕਾਨੂੰਨ ਕਰਕੇ ਕਈਆਂ ਦੇ 5 ਸਾਲ ਤੱਕ ਜੇਲ੍ਹ ਰਹਿਣ ਦਾ ਮਾਨਸਿਕ ਸੰਤਾਪ ਉਹਨਾਂ ਨੂੰ ਝੱਲਣਾ ਪੈਂਦਾ। ਹੁਣ ਇਹ ਤਾਂ ਚਲੋ ਇੰਨਾ ਕਿ ਆਪਾਂ ਅੱਗੇ ਵੀ ਰੱਖ ਉੱਤੇ ਕਮੈਂਟਰੀ ਕਰਾਂਗੇ, ਪਰ ਜਿਹੜੀ ਇਹ ਗੱਲ ਮੇਜਰ ਸਿੰਘ ਨੇ ਕਹੀ ਆ ਇਹਦੇ ਤੇ ਜੇ ਧਿਆਨ ਦਿੱਤਾ ਜਾਵੇ ਤਾਂ ਮੈਂ ਦੱਸਣਾ ਚਾਹੁੰਦਾ ਕਿ ਜੇਕਰ ਕਿਸੇ ਆਮ ਬੰਦੇ ਨੂੰ ਫੜ ਕੇ ਉਹਦੇ ਉੱਤੇ ਪਿਸਤੌਲ ਪਾ ਦਿੰਦੀ ਆ ਸਰਕਾਰ, ਦੇਸੀ ਪਿਸਤੌਲ, ਤਾਂ 10-15 ਦਿਨ 'ਚ ਉਹਦੀ ਜ਼ਮਾਨਤ ਹੋ ਜਾਂਦੀ ਆ। 3 ਮਹੀਨੇ ਦੇ ਅੰਦਰ ਅੰਦਰ ਚਲਾਨ ਪੇਸ਼ ਕਰਨਾ ਪੈਂਦਾ, ਤੇ ਜੇ ਸਾਬਤ ਹੋ ਜਾਵੇ, ਜਿਹੜਾ 99% ਕੇਸਾਂ 'ਚ ਸਾਬਤ ਨਹੀਂ ਹੁੰਦਾ ਹੈਗਾ ਕਿ ਪਿਸਤੌਲ ਫੜਿਆ ਗਿਆ, ਝੂਠੀ ਸਟੋਰੀ ਹੁੰਦੀ ਹੈ, ਤੇ ਉਹ ਬੰਦਾ ਮਤਲਬ ਜਿਹੜਾ ਹੈਗਾ ਜੇ ਉਹ ਤੇ ਸਾਬਤ ਹੋ ਹੀ ਜਾਵੇ ਤਾਂ 6 ਮਹੀਨੇ ਉਹਦੀ ਦੇਸੀ ਪਿਸਤੌਲ ਦੀ ਸਜ਼ਾ, ਤੇ ਉਹ ਬੰਦਾ 6 ਮਹੀਨੇ 'ਚ ਸੁਰਖਰੂ ਹੋ ਕੇ ਆਪਦਾ ਘਰੇ ਬੈਠਣ ਜੋਗਾ ਹੋ ਜਾਂਦਾ। ਤੇ ਜੇਕਰ ਵਿਦੇਸ਼ੀ ਪਿਸਤੌਲ ਆ ਫਿਰ 3 ਸਾਲ ਦੀ ਮਤਲਬ ਸਜ਼ਾ, ਤੇ ਉਹ ਵੀ ਜੇ ਸਾਬਤ ਹੋ ਜੇ, ਪਰ ਉਹਦੇ ਵਿੱਚ ਵੀ ਜਿਹੜਾ 10-15 ਦਿਨਾਂ 'ਚ ਬੰਦਾ ਜ਼ਮਾਨਤ ਹੋ ਜਾਂਦਾ। ਹੁਣ ਇਹ 25-59 'ਚ ਆਮ ਜਿਹਾ ਮਤਲਬ ਆਰਮਜ਼ ਐਕਟ ਜਦੋਂ ਲੱਗਦਾ ਸਾਡੇ ਵਰਗਿਆਂ ਤੇ ਬੜਾ ਇਸ ਤਰ੍ਹਾਂ ਦਾ ਲਾਉਂਦੇ ਲੂੰਦੇ ਨੇ ਇਹ, ਤੇ ਉਹ ਬੜਾ ਬੰਦੇ ਨੂੰ ਤਕਲੀਫ ਨਹੀਂ ਹੁੰਦੀ ਹੈਗੀ, ਕਿਉਂਕਿ ਜਦੋਂ ਫੜੇ ਜਾਂਦੇ ਆ ਉਦੋਂ ਜ਼ਰੂਰ ਖਬਰ ਛਪਦੀ ਆ, ਫਰੰਟ ਪੇਜ ਦੀ ਖਬਰ ਹੁੰਦੀ ਆ, ਟੈਲੀਵਿਜ਼ਨਾਂ ਉੱਤੇ ਬੜਾ ਦਿਖਾਇਆ ਜਾਂਦਾ, ਦੇਖੀਏ ਜੇ ਖੂੰਖਾਰ ਦਹਿਸ਼ਤ ਪਕੜਾ ਗਿਆ, ਤੇ ਉਹ ਦੇਖੋ ਜੀ ਕੋਈ ਅਸਲਾ ਫੜਿਆ ਤਾਂ ਮਾਰ ਦੇਣਾ ਸੀ, ਇਹਨੇ ਚੱਕ ਤੇ ਫੱਟੇ, ਸਰਕਾਰ ਨੇ ਬਚਾ ਲਿਆ, ਪੁਲਿਸ ਨੇ। ਚਲੋ ਜੀ ਉਹ ਜਦੋਂ ਖਬਰ ਲੱਗਦੀ ਆ 2-4 ਦਿਨ ਬਾਅਦ ਬੰਦਾ ਜੇਲ੍ਹ 'ਚ ਉੱਥੋਂ ਘਰਦਿਆਂ ਨੂੰ ਫੋਨ ਕਰਕੇ ਵਕੀਲ ਕਰਕੇ ਤੇ ਉਹ ਉਹਦੀ ਜ਼ਮਾਨਤ ਹੋ ਜਾਂਦੀ ਹੈ, ਜ਼ਮਾਨਤ ਭਰਾ ਦਿੰਦੇ ਆ ਤੇ ਬੰਦਾ ਘਰੇ ਆ ਜਾਂਦਾ। ਹੁਣ ਇਹਨਾਂ ਨੇ ਹੱਲ ਕੱਢ ਲਿਆ ਉਹਦਾ, ਇਹਨਾਂ ਨੇ ਨਾਲ UAPA ਠੋਕ ਦਿੰਦੇ ਆ। ਉਹਦੇ ਨਾਲ ਕੀ ਆ ਕਿ 6 ਮਹੀਨੇ ਤਾਂ ਘੱਟੋ ਘੱਟ ਟਾਈਮ ਮਿਲ ਜਾਂਦਾ ਵਾ ਵੀ ਤੁਸੀਂ ਚਲਾਨ ਨਾ ਪੇਸ਼ ਕਰ ਸਕੋ ਤਾਂ ਕੋਈ ਗੱਲ ਨਹੀਂ। 6 ਮਹੀਨੇ ਚਲਾਨ, ਫਿਰ ਟਾਈਮ ਹੋਰ ਮਿਲ ਜਾਂਦਾ, ਕਈ ਵਾਰੀ 9 ਮਹੀਨੇ ਵੀ ਮਿਲ ਜਾਂਦੇ ਆ, ਚਲਾਨ ਪੇਸ਼ ਨਹੀਂ ਕਰਦੇ। ਚਲਾਨ ਪੇਸ਼ ਨਾ ਕਰਕੇ ਉਹ ਬੰਦੇ ਦਾ ਉਹਨੇ ਟਾਈਮ ਉਹਦਾ ਅੰਦਰ ਰਹਿਣ ਦਾ ਵੱਧ ਜਾਂਦਾ। ਫਿਰ UAPA ਲੱਗਿਆ ਹੋਣ ਕਰਕੇ ਜਿਹੜੀ ਉਹਨੂੰ ਸਜ਼ਾ 6 ਮਹੀਨੇ ਹੋਣੀ ਆ, ਹੁਣ ਉਹਦਾ ਸਾਰਾ ਕੇਸ ਅੰਦਰ ਬੈਠ ਕੇ ਲੜਨਾ ਪਊ, ਤੇ ਉਹ ਜਦੋਂ ਦੀ ਜ਼ਮਾਨਤ ਨਹੀਂ ਹੁੰਦੀ, ਜਦੋਂ ਉਹ ਅੰਦਰ ਬੈਠਾ ਰਹਿੰਦਾ, ਉਹ ਤਾਂ ਜੇ ਪਿਸਤੌਲ ਫੜਿਆ ਗਿਆ ਸੀ ਤਾਂ ਵੀ 15 ਦਿਨ ਬਾਅਦ ਜ਼ਮਾਨਤ ਹੋ ਜਾਣੀ ਸੀ, ਪਰ ਹੁਣ UAPA ਲੱਗ ਗਿਆ, ਇਸ ਕਰਕੇ 3-4 ਸਾਲ ਉਹ ਅੰਦਰ ਬੈਠਾ ਰਹੂ। ਯਾਨੀ ਕਿ ਜੇਕਰ ਮੈਨੂੰ ਇੱਥੇ ਚੱਕ ਲੈਣ ਤੇ ਮੈਨੂੰ ਕਹਿਣ ਵੀ ਤੇਰੇ ਤੋਂ ਪਿਸਤੌਲ ਫੜਿਆ ਗਿਆ, ਕੋਲੇ ਪਾਉਣਾ ਹੁੰਦਾ, ਬਥੇਰੇ ਵਿਚਾਰਿਆਂ ਦੇ ਦੇਸੀ ਕੱਟੇ ਰੱਖੇ ਹੋਏ ਨੇ ਸਾਡੇ ਵਰਗਿਆਂ ਦੇ ਲਈ,
ਉਹ ਦੇਸੀ ਟੱਟਾ ਯੂਪੀ ਬਿਹਾਰ ਦਾ ਪਾ ਦੇਣਗੇ ਤੇ ਮੁੜ ਕੇ ਜੇ ਆਮ UAPA ਨਾ ਲੱਗੀ ਹੋਵੇ ਮੈਂ 15 ਦਿਨ 'ਚ ਆ ਜਾਣਾ ਸੀ, ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੋ ਜਾਣਾ ਸੀ। ਪਰ ਹੁਣ ਸਰਕਾਰ UAPA ਨਾਲ ਲਾ ਦੂਗੀ, ਜਿਹਦੇ ਨਾਲ ਮੈਂ 3-4 ਸਾਲ ਜੇਲ੍ਹ ਯਾਤਰਾ ਤੇ ਚਲੇ ਜਾਵਾਂਗਾ। ਇਹ UAPA ਦਾ ਕਮਾਲ ਜਿਹੜਾ ਇਹਨਾਂ ਨੇ ਪੰਜਾਬ ਦੇ ਵਿੱਚ ਸਿੱਖ ਜਵਾਨੀ ਉੱਤੇ ਵਰਤਣਾ ਸ਼ੁਰੂ ਕੀਤਾ। ਹੁਣ ਇਹ ਤੋਂ ਅਗਲੀ ਗੱਲ ਵੀ ਸਾਰੇ ਕੇਸਾਂ ਦੀ ਬਣਤਰ ਮੇਜਰ ਸਿੰਘ ਕਹਿੰਦੇ ਇੱਕੋ ਜਿਹੀ ਹੁੰਦੀ ਹੈ। UAPA 'ਚ ਲੱਗੇ ਕਥਿਤ ਦੋਸ਼ੀਆਂ ਦੇ ਕੇਸ ਲੜਨ ਵਾਲੇ ਵਕੀਲਾਂ ਦਾ ਕਹਿਣਾ ਕਿ ਲੱਗਦਾ ਕਿ ਪੁਲਿਸ ਵੱਲੋਂ ਇੱਕ ਹੀ ਖੱਕਾ ਤਿਆਰ ਕਰਕੇ ਰੱਖਿਆ ਹੋਇਆ ਤੇ ਫਿਰ ਨਾਂ ਪਤੇ ਬਦਲ ਕੇ ਕੇਸ ਦਰਜ ਕਰ ਲਏ ਜਾਂਦੇ ਨੇ। UAPA ਅਧੀਨ ਦਰਜ ਕਰੀਬ ਸਾਰੇ ਹੀ ਕੇਸਾਂ ਦੀ ਇਬਾਰਤ ਅਤੇ ਤਰਜ ਇੱਕੋ ਜਿਹੀ ਹੁੰਦੀ ਆ। ਹਰ ਕੇਸ ਵਿੱਚ ਇਹ ਮੁਖਬਰ ਦੀ ਸੂਚਨਾ ਉੱਪਰ ਨਾਮਜ਼ਦ ਵਿਅਕਤੀ ਨੂੰ ਕਿਸੇ ਜਥੇਬੰਦੀ ਨਾਲ ਸੰਬੰਧਿਤ ਹੋਣ ਤੇ ਦੇਸ਼ ਨੂੰ ਤੋੜਨ ਵਾਲੀਆਂ ਕਾਰਵਾਈਆਂ ਵਿੱਚ ਸ਼ਾਮਲ ਜਾਂ ਫਿਰ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ, ਵੱਡੇ ਰਾਜਸੀ ਧਾਰਮਿਕ ਆਗੂਆਂ ਦੇ ਕਤਲ ਤੇ ਵੱਖ-ਵੱਖ ਫਿਰਕਿਆਂ 'ਚ ਪਾੜਾ ਪਾਉਣ ਦੀ ਸਾਜ਼ਿਸ਼ ਦੇ ਦੋਸ਼ ਲਾਏ ਜਾਂਦੇ ਨੇ। ਹਰ ਵਾਰੀ ਇਹੀ ਹੁੰਦੀ ਹੈ ਜੀ FIR, ਬਈ ਕਿਸੇ ਮੁਖਬਰ ਨੇ, ਖਾਸ ਮੁਖਬਰ ਨੇ ਦੱਸਿਆ ਸੀਗਾ ਜੀ, ਤੇ ਜਦੋਂ ਇਹਨੂੰ ਫੜਿਆ ਤਾਂ ਮਤਲਬ ਪਤਾ ਲੱਗਿਆ ਵੀ ਇਹਦੇ ਕੋਲੋਂ ਤਾਂ ਬੜਾ ਇਹੋ ਜਿਹਾ ਮਸਾਲਾ ਸਮਾਨ ਮਿਲਿਆ ਜਿਹਦੇ ਵਿੱਚ ਦੇਸ਼ ਦੇ ਅੱਡ-ਅੱਡ ਫਿਰਕਿਆਂ ਨੇ ਤਾਂ ਕਤਲੋਗਾਰਦ ਕਰਾ ਦੇਣੀ ਸੀ, ਫਲਾਣੇ ਲੀਡਰ ਮਾਰ ਦੇਣੇ ਸੀ, ਬਸ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖਤਰਾ। ਤੇ ਉਦੋਂ ਬਾਅਦ ਫਿਰ ਜਿਹੜੇ ਆਪਣੇ ਟੈਲੀਵਿਜ਼ਨ ਚੈਨਲ ਨੇ ਸੁਖਨਾ ਇੰਡੀਆ ਦੇ, ਇਹ ਫਿਰ ਦੇ ਤੇਰੇ ਦੀ ਲੈ ਤੇਰੇ ਦੀ ਉਹਦੀ ਖਬਰ ਦਿਖਾ ਕੇ ਪਿੱਛੋਂ ਬੜਾ ਡਰਾਉਣਾ ਜਿਹਾ ਮਿਊਜ਼ਿਕ, ਉਹ ਬੜਾ ਕੁਛ ਕਰਕੇ ਆ ਡੈਂ 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 ਜੇ ਕਰਕੇ ਇਹੋ ਜਿਹਾ ਮਾਹੌਲ ਸਿਰਜਦੇ ਨੇ ਵੀ ਬੰਦਾ ਕਹਿੰਦਾ ਵੀ ਪਤਾ ਨਹੀਂ ਕਿੰਨਾ ਕੁ ਉਹ ਬੰਦਾ ਵਿਚਾਰਾ, ਚਾਹੇ ਉਹਨੇ ਕੀੜੀ ਨਾ ਮਾਰੀ ਹੋਵੇ ਜ਼ਿੰਦਗੀ 'ਚ, ਉਹਨੂੰ ਬਣਾ ਦਿੰਦੇ ਆ ਵੀ ਜਿਵੇਂ ਧਰਤੀ ਦਾ ਸਭ ਤੋਂ ਵੱਡਾ ਖਤਰਨਾਕ ਦਹਿਸ਼ਤਗਰਦ ਇਹ ਆ। ਤੇ ਉਹਦੇ ਘਰ ਦੇ, ਉਹਦੇ ਪਰਿਵਾਰ ਦੇ, ਉਹਦੇ ਰਿਸ਼ਤੇਦਾਰ ਸਭ ਡਰ ਜਾਂਦੇ ਆ ਇੱਕ ਵਾਰੀ, ਤੇ ਘੱਟੋ ਘੱਟ 2 ਮਹੀਨੇ ਤਾਂ ਫਿਰ ਕੋਈ ਨੇੜੇ ਨਹੀਂ ਨਾ ਲੰਘਦਾ। ਤੇ ਉਹਨਾਂ ਦਿਨਾਂ 'ਚ ਫਿਰ ਮਾਲ ਮੰਡੀ 'ਚ ਜਾਂ CS ਸਟਾਫ ਦੇ ਵਿੱਚ ਜਾਂ NI ਦੇ ਕੋਲੇ ਉਹਦੇ ਕਰੰਟ ਲਾਉਂਦੇ ਆ, ਚੱਡੇ ਪਾੜਦੇ ਆ, ਉਹਦੇ ਨਾਲ ਦੁਰਗਤੀ ਕਰਦੇ ਆ ਉਸ ਜਵਾਨ ਦੀ। ਤੇ ਜਿਹੜੇ ਆ ਮੀਡੀਆ ਵਾਲੇ ਨੇ ਇਹ ਤੇ ਪੁਲਿਸ ਵਾਲੇ ਜਿਹੜੇ ਨੇ ਇਹ ਫਿਰ ਬੇਪਰਵਾਹ ਹੋਏ ਹੁੰਦੇ ਨੇ ਕਿ ਵੀ ਉਹਦੇ ਨਾਲ ਕੀ ਵਾਪਰ ਰਹੀ ਆ। ਉਹ ਭੋਲੇ ਭਾਲੇ ਬੇਦੋਸ਼ੇ ਲੋਕਾਂ ਦਾ ਕਹਾਣ ਜਿਹੜਾ ਹੈ ਉਹ ਇੱਕ ਝੂਠੀ ਫਰੇਮ ਕੀਤੀ ਹੋਈ ਇੱਕੋ ਹੀ ਖਾਕਾ ਉਵੇਂ ਦਾ ਉਵੇਂ ਹਰੇਕ ਤੇ ਉਹ ਬਣਾਈ ਜਾਂਦੇ ਆ, ਉਹ ਲੱਗਿਆ ਹੁੰਦਾ ਜੀ, ਉਹ ਇੱਕੋ ਤਰ੍ਹਾਂ ਦਾ ਜਿਹੜਾ ਹੈਗਾ ਸਿਸਟਮ ਰੱਖਿਆ ਹੁੰਦਾ। ਇਹ ਵੀ ਦੱਸਿਆ ਜਾਂਦਾ ਹੈ ਕਿ UAPA ਕਾਨੂੰਨ ਅਧੀਨ ਕੇਸ ਦਰਜ ਕਰਨ, ਜਾਂਚ ਕਰਨ ਤੇ ਚਲਾਨ ਪੇਸ਼ ਕਰਨ ਲਈ ਤੇ ਅਦਾਲਤ 'ਚ ਚਲਾਨ ਪੇਸ਼ ਕਰਨ ਲਈ ਜ਼ਰੂਰੀ ਹਦਾਇਤਾਂ ਨੇ। UAPA ਕੇਸ ਦੀ ਜਾਂਚ DSP ਰੈਂਕ ਤੋਂ ਹੇਠਲਾ ਅਧਿਕਾਰੀ ਨਹੀਂ ਕਰ ਸਕਦਾ। ਸਰਕਾਰ ਦੀ ਪ੍ਰਵਾਨਗੀ ਬਗੈਰ ਅਦਾਲਤ ਕੇਸ ਆਇਦ ਨਹੀਂ ਕਰ ਸਕਦੀ, ਦੋਸ਼ ਆਇਦ ਨਹੀਂ ਕਰ ਸਕਦੀ। ਇਹ ਵੀ ਕਹਿਣਾ ਹੈ ਕਿ ਹਰ ਰਾਜ ਸਰਕਾਰ UAPA ਹੇਠ ਦਰਜ ਕੇਸ ਦੇ ਮੁਲਾਂਕਣ ਲਈ ਕਮੇਟੀ ਬਣਾਏਗੀ ਤੇ ਇਹ ਕਮੇਟੀ 14 ਦਿਨ 'ਚ ਆਪਣਾ ਪੱਖ ਪੇਸ਼ ਕਰੇਗੀ। ਪਰ ਇਹਨਾਂ ਨਿਯਮਾਂ ਦੀ, ਇਹਨਾਂ ਹਦਾਇਤਾਂ ਦੀ, ਇਹਨਾਂ ਨਿਯਮਾਂ ਦੀ ਪਰਵਾਹ ਘੱਟ ਹੀ ਕੀਤੀ ਜਾਂਦੀ ਹੈ। 2019 ਤੱਕ ਪੰਜਾਬ ਸਰਕਾਰ ਨੇ ਕੇਸਾਂ ਦੇ ਮੁਲਾਂਕਣ ਲਈ ਕੋਈ ਕਮੇਟੀ ਹੀ ਨਹੀਂ ਬਣਾਈ। ਬਸ ਪੁਲਿਸ ਵੱਲੋਂ ਭੇਜੇ ਪਲੰਦੇ ਨੂੰ ਗ੍ਰਹਿ ਸਕੱਤਰ ਪ੍ਰਵਾਨਗੀ ਦਿੰਦੇ ਨੇ। ਅਦਾਲਤ ਵੱਲੋਂ ਵੀ ਅਜਿਹੀਆਂ ਹਦਾਇਤਾਂ ਵੱਲ ਘੱਟ ਹੀ ਤਵੱਜੋ ਦਿੱਤੀ ਜਾਂਦੀ ਹੈ ਤੇ ਪੀੜਤ ਸਾਲਾਂ ਬੱਧੀ ਨਜ਼ਰਬੰਦੀ ਕੱਟਦੇ ਰਹਿੰਦੇ ਨੇ। ਹਾਸਲ ਜਾਣਕਾਰੀ ਅਨੁਸਾਰ ਰੈਕੋਟ ਥਾਣੇ 'ਚ ਦਰਜ ਇੱਕ UAPA ਕੇਸ ਦੀ DSP ਤੋਂ ਹੇਠਲੇ ਅਧਿਕਾਰੀ ਨੇ ਜਾਂਚ ਕੀਤੀ। ਇਸ ਕਾਰਨ ਕਥਿਤ 3 ਦੋਸ਼ੀਆਂ ਖਿਲਾਫ ਕੇਸ ਖਾਰਜ ਤਾਂ ਹੋ ਗਿਆ, ਪਰ ਤਿੰਨਾਂ ਨੂੰ ਕਰੀਬ 4.5 ਸਾਲ ਸਲਾਖਾਂ ਪਿੱਛੇ ਰਹਿਣਾ ਪਿਆ। ਇਸੇ ਤਰ੍ਹਾਂ ਥਾਣਾ ਨਾਭਾ ਵਿਖੇ 5 ਜਣਿਆਂ ਖਿਲਾਫ ਦਰਜ ਕੇਸ ਉਕਤ ਆਧਾਰ ਉੱਪਰ ਰੱਦ ਤਾਂ ਹੋ ਗਿਆ, ਪਰ ਪੀੜਤ ਬਿਨਾਂ ਵਜ੍ਹਾ ਕਰੀਬ 4 ਸਾਲ ਜੇਲ੍ਹ ਕੱਟ ਕੇ ਆਏ। ਬਹੁਤ ਸਾਰੇ ਅਜਿਹੇ ਵੀ ਕੇਸ ਨੇ ਜਿਸ ਹੇਠਲੀ ਅਦਾਲਤ 'ਚ ਤੁਰੰਤ ਜ਼ਮਾਨਤ ਹੋ ਜਾਂਦੀ ਹੈ, ਪਰ ਪੁਲਿਸ ਨਾਲ UAPA ਲਗਾ ਦੇਣ ਕਾਰਨ ਉਸਦੇ ਫੈਸਲੇ ਤੱਕ ਜ਼ਮਾਨਤ ਹੀ ਨਹੀਂ ਹੁੰਦੀ। ਥਾਣਾ ਸਦਰ ਖੰਨਾ 'ਚ ਕੁਲਵੀਰ ਸਿੰਘ ਹੀਰਾ ਨਾਂ ਦੇ ਵਿਅਕਤੀ ਉੱਪਰ ਹਥਿਆਰ ਰੱਖਣ ਦੇ ਦੋਸ਼ 'ਚ ਪਰਚਾ ਦਰਜ ਹੋਇਆ, ਜਿਸ ਅਧੀਨ ਜ਼ਮਾਨਤ ਤਹਿਤ ਹੋਣ ਦੀ ਵਿਵਸਥਾ ਹੈ, ਪਰ UAPA ਲਗਾ ਦੇਣ ਨਾਲ ਉਹ ਪੂਰੇ 3 ਸਾਲ ਜੇਲ੍ਹ 'ਚ ਰਿਹਾ ਤੇ ਉਕਤ ਮਾਮਲੇ 'ਚ ਸਜ਼ਾ 2 ਸਾਲ ਹੋਈ। ਇਸ ਤਰ੍ਹਾਂ ਕਰੀਬ 1 ਸਾਲ ਜੇਲ੍ਹ ਕੱਟਣ ਦੀ ਬਜਾਏ 3 ਸਾਲ ਜੇਲ੍ਹ 'ਚ ਉਹਨੂੰ ਰਹਿਣਾ ਪਿਆ। UAPA ਦੇ ਕੇਸਾਂ ਦੀ ਪੈਰਵਾਈ ਕਰਨ ਵਾਲੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇੱਕ ਸਰਵੇਖਣ ਮੁਤਾਬਕ ਉਕਤ ਕਾਨੂੰਨ ਤਹਿਤ ਗ੍ਰਿਫਤਾਰ ਵਿਅਕਤੀਆਂ ਵਿੱਚੋਂ ਸਜ਼ਾ ਸਿਰਫ 1% ਨੂੰ ਹੋਈ ਆ। ਇਹ ਤੋਂ ਸਪਸ਼ਟ ਹੈ ਕਿ ਸਰਕਾਰ ਆਪਣੇ ਵਿਰੋਧੀਆਂ ਨੂੰ ਲੰਮਾ ਸਮਾਂ ਬਿਨਾਂ ਜੁਰਮ ਦੇ ਜੇਲ੍ਹ ਵਿੱਚ ਰੱਖਣ ਲਈ ਇਸ ਕਾਨੂੰਨ ਦਾ ਇਸਤੇਮਾਲ ਕਰ ਰਹੀ ਆ। ਉਹਨਾਂ ਵੱਲੋਂ ਆંકੜਿਆਂ ਮੁਤਾਬਕ ਹੁਣ ਤੱਕ ਸਿਆਸੀ ਕਾਰਕੁਨਾਂ ਖਿਲਾਫ UAPA ਅਧੀਨ ਦਰਜ ਕੇਸ 94 ਕੇਸਾਂ ਤੋਂ 400 ਦੇ ਵਿਅਕਤੀ ਨਾਮਜ਼ਦ ਕੀਤੇ ਗਏ ਨੇ।
ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਅਦਾਲਤਾਂ ਵੱਲੋਂ ਹੁਣ ਤੱਕ ਨਿਪਟਾਏ 47 ਕੇਸਾਂ ਵਿੱਚੋਂ 41 ਕੇਸ ਬਰੀ ਹੋਏ ਤੇ 6 ਸੁਣਵਾਈ ਅਧੀਨ ਨੇ। ਕਈ ਮਾਮਲਿਆਂ 'ਚ ਸਿਰਫ ਫੇਸਬੁੱਕ ਜਾਂ ਵਟਸਐਪ ਤੇ ਕੋਈ ਪੋਸਟ ਜਾਂ ਟੈਲੀਫੋਨ ਉੱਪਰ ਗੱਲਬਾਤ ਨੂੰ ਆਧਾਰ ਬਣਾ ਕੇ ਕੇਸ ਦਰਜ ਕਰ ਲਏ ਜਾਂਦੇ ਨੇ। ਇਹ ਵੀ ਅਹਿਮ ਗੱਲ ਆ ਕਿ ਕਿਸੇ ਵੀ ਵਿਅਕਤੀ ਉੱਪਰ ਜਿੰਨੇ ਕੇਸ ਬਣਦੇ ਨੇ ਉਨੀ ਵਾਰੀ UAPA ਲਗਾ ਕੇ ਉਹ ਜਿਵੇਂ ਜੱਗੀ ਜੌਹਲ ਵਾਲਾ ਕੇਸ ਆ ਜਿਹੜਾ ਮਿੱਥ ਕੇ ਕੀਤੇ ਕਤਲਾਂ ਦੇ ਇਸ਼ਾਰੇ 'ਚ ਫੜੇ ਬਰਤਾਨਵੀ ਨਗਰ ਜੱਗੀ ਜੌਹਲ ਖਿਲਾਫ 10 ਕੇਸ ਦਰਜ ਨੇ ਤੇ ਉਨੀ ਵਾਰ 10 'ਚ UAPA ਲਗਾਇਆ। ਪਿਛਲੇ ਦਿਨਾਂ 'ਚ ਪਟਿਆਲਾ, ਮਾਨਸਾ ਤੇ ਕਈ ਹੋਰ ਜ਼ਿਲ੍ਹਿਆਂ 'ਚ NIA ਵੱਲੋਂ UAPA ਦਰਜ ਕੀਤੇ ਸਿੱਖ ਨੌਜਵਾਨਾਂ ਦਾ ਮਾਮਲਾ ਸਾਬਕਾ MP ਡਾਕਟਰ ਧਰਮਵੀਰ ਗਾਂਧੀ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਉਠਾਇਆ ਗਿਆ ਤਾਂ ਪਟਿਆਲਾ 'ਚ ਨਜਾਇਜ਼ ਫੜੇ ਸਿੱਖ ਨੌਜਵਾਨ ਉੱਪਰ ਲਾਗੂ UAPA ਸਰਕਾਰ ਨੂੰ ਵਾਪਸ ਲੈਣਾ ਪਿਆ। ਡਾਕਟਰ ਗਾਂਧੀ ਤੇ ਖਹਿਰਾ ਦਾ ਕਹਿਣਾ ਹੈ ਕਿ ਹਕੂਮਤ ਦਹਿਸ਼ਤ ਪੈਦਾ ਕਰਨ ਲਈ ਲੋਕਾਂ ਦੇ ਜਮਹੂਰੀ ਹੱਕਾਂ ਉੱਪਰ ਛਾਪਾ ਮਾਰਦਿਆਂ ਅਜਿਹੇ ਕਾਨੂੰਨਾਂ ਦੀ ਦੁਰਵਰਤੋਂ ਕਰ ਰਹੀ ਹੈ। ਉਹਨਾਂ ਦਾ ਕਹਿਣਾ ਕਿ ਬਿਨਾਂ ਜੁਰਮ ਜੇਲ੍ਹ ਕੱਟਣ ਲਈ ਮਜਬੂਰ ਸਰਕਾਰ ਸਾਡੀ ਜਮਹੂਰਤ ਉੱਪਰ ਧੱਬਾ ਹੈ। ਹੁਣ ਗੱਲ ਹੈ ਬਈ ਇੱਕ DSP ਦੇ ਰੈਂਕ ਦਾ ਅਧਿਕਾਰੀ ਹੀ ਇਹੋ ਜਿਹੇ ਕੇਸਾਂ ਦੀ ਪੜਤਾਲ ਕਰਦਾ, ਇਹ ਇਹਦਾ ਨਿਯਮ ਤੇ ਕਰਦੇ ਕੀ ਨੇ ਕਿ ਹੇਠਲਾ ਰੈਂਕ ਦਾ ਅਧਿਕਾਰੀ ਉਹਦੀ ਕਰਦਾ ਪੜਤਾਲ ਤੇ ਦੋ ਸਾਡੇ ਸਾਹਮਣੇ ਇਹੋ ਜਿਹੇ ਕਈ ਹੋਰ ਵੀ ਹੋਣਗੇ ਜਿਨ੍ਹਾਂ ਦੇ ਵਿੱਚ ਉਹ ਬੰਦੇ ਇਹ ਕਹਿ ਕੇ ਅਦਾਲਤ ਵਿੱਚ ਉਹਨਾਂ ਦੇ ਵਕੀਲ ਨੇ ਜਦੋਂ ਕਿਹਾ ਕਿ ਆਹ ਕਾਨੂੰਨੀ ਘੁੰਡੀ ਆ, ਉਹਨਾਂ ਤੇ ਕੇਸ ਖਾਰਜ ਹੋ ਗਏ। 5 ਜਾਣੇ ਸੀ ਨਾਭੇ, ਉਹਨਾਂ ਨੂੰ 4 ਸਾਲ ਜੇਲ੍ਹ ਰਹਿਣਾ ਪਿਆ, ਕੇਸ ਖਾਰਜ ਹੋ ਗਿਆ। ਹੁਣ ਉਹ ਕਿਹਦੀ ਮਾਂ ਨੂੰ ਮਾਸੀ ਕਹਿਣ। ਫਿਰ 4.5 ਸਾਲ ਰੈਕੋਰਡ ਥਾਣੇ ਦਾ ਕੇਸ ਸੀਗਾ, 3 ਜਾਣੇ ਉੱਥੇ ਨਾਭੇ ਬੈਠੇ ਰਹੇ, ਅਸੀਂ ਵੀ ਉੱਥੇ ਸੀ। ਉਦੋਂ ਉਹਨਾਂ ਦਿਨਾਂ ਦੀ ਗੱਲ ਆ ਇਹ, ਜਦੋਂ ਬੰਦੇ ਸਾਡੇ ਕੋਲ ਪਹੁੰਚੇ ਆ ਯਾਰ ਗੁਰਸਿੱਖ ਬੰਦੇ ਕਲਪੇ ਪਏ, ਬੜੇ ਦੁਖੀ। ਤੇ ਕਈ ਬੰਦੇ ਹੁਣ ਕਹਿੰਦੇ ਆ ਜੀ ਪੁਲਿਸ ਉੱਤੇ ਇਸ ਏਜੰਸੀ ਉੱਤੇ ਕੇਸ ਕਰਨਾ ਚਾਹੀਦਾ, ਪਰ ਬੰਦੇ ਨੇ ਮਰਨਾ। ਉਹ ਪੁਲਿਸ ਵਾਲੇ ਇਹੋ ਜਿਹਾ ਗਧੀ ਗੇੜ ਪਾਉਂਦੇ ਆ, ਮੁੜ ਕੇ ਕੇਸ ਦਰ ਕੇਸ ਇੰਨੇ ਕੇਸ ਵਾਲੇ ਪਾ ਦਿੰਦੇ ਆ। ਉਹ ਬੰਦਾ ਉੱਥੇ ਇੱਕ ਤਾਂ ਸ਼ੁਕਰ ਹੀ ਕਰਦਾ ਬੰਦਾ ਵੀ ਸ਼ੁਕਰ ਆ ਜੀ ਬਈ ਮੈਂ ਆਰਾਮ ਨਾਲ ਬਰੀ ਹੋ ਕੇ ਘਰੇ ਆ ਗਿਆ। ਪਰ ਜਿੰਨੇ ਬਰੀ ਹੋ ਕੇ ਆਉਂਦੇ ਆ ਮੇਰੇ ਅੱਗੇ, ਮੈਂ 4 ਕੇਸ ਮੇਰੇ ਤੇ ਬੜੇ ਖਤਰਨਾਕ ਇਹਨਾਂ ਨੇ ਬਣਾਏ, ਪਰ ਮੈਂ ਸਾਰਿਆਂ ਚੋਂ ਬਰੀ ਹੋਇਆ। ਇਹਦੇ ਬਾਵਜੂਦ ਜਦੋਂ ਜੀ ਕਰਦਾ ਸਾਡੇ ਘਰ ਪੰਜਾਬ ਪੁਲਿਸ ਵਾਲੇ ਤੁਰੇ ਹੀ ਰਹਿੰਦੇ ਆ, CID ਵਾਲੇ, ਦਿੱਲੀ ਵਾਲੇ, IB ਵਾਲੇ, NIA ਵਾਲੇ, ਉਹਨਾਂ ਦਾ ਨਿਰਦਾ ਕੰਮ। ਔਰ ਜੋ ਸਾਡੇ ਨਾਲ ਹੋ ਰਿਹਾ ਸਾਰਿਆਂ ਨਾਲ ਹੀ ਹੋ ਰਿਹਾ। ਸਾਨੂੰ ਅਦਾਲਤਾਂ ਬਰੀ ਕਰਦੀਆਂ ਨੇ ਕਿ ਤੁਸੀਂ ਬੇਦੋਸ਼ੇ ਹੋ, ਪਰ ਪੁਲਿਸ ਕਹਿੰਦੀ ਆ ਜੀ ਤੁਸੀਂ ਤਾਂ ਬੜੇ ਖਤਰਨਾਕ ਬੰਦੇ ਹੋ। ਸੋ ਇੱਥੇ ਹੈ ਕਿ ਕੁਲਵੀਰ ਸਿੰਘ ਹੀਰੇ ਦਾ ਮਾਮਲਾ ਹੈ। ਉਹ ਬੰਦਾ 3 ਸਾਲ ਜੇਲ੍ਹ 'ਚ ਬੈਠਾ ਰਿਹਾ ਤੇ ਸਜ਼ਾ ਉਹਨੂੰ 2 ਸਾਲ ਹੋਈ ਹੈ, 2 ਸਾਲ। ਹੁਣ 1 ਸਾਲ ਉਹ ਬੰਦੇ ਨੂੰ ਨਜਾਇਜ਼ ਜੇਲ੍ਹ 'ਚ ਬਹਿਣਾ ਪਿਆ, ਕਿਉਂਕਿ ਸਜ਼ਾ ਜਿਹੜਾ ਕੇਸ ਆ ਉਹ ਇੰਨਾ ਕੁ ਲਮਕਾ ਦਿੰਦੇ ਆ ਕਿ ਬੰਦਾ ਜਿਹੜਾ ਹੈਗਾ ਉਹ ਸਾਰਿਆਂ ਅੰਦਰ ਬਹਿ ਕੇ ਆਦਾ ਕੇਸ। ਮੇਰੇ ਮਿੱਤਰ ਸੀ ਉੱਥੇ ਨਾਭੇ ਜੇਲ੍ਹ ਦੇ ਵਿੱਚ, ਜਦੋਂ ਅਸੀਂ ਇਹ ਚੀਜ਼ ਦੇਖੀ ਵੀ ਜਿਸ ਹਿਸਾਬ ਨਾਲ ਕੇਸ ਦੀ ਚੱਲ ਰਹੀ ਆ ਰੇਸ ਰਫਤਾਰ, ਬਈ ਇਹਦੇ 3.5 ਸਾਲ ਹੋ ਗਏ ਅੰਦਰ ਬੈਠਿਆਂ ਨੂੰ। ਵੀ 3.5 ਸਾਲ ਦੇ ਵਿੱਚ ਮੇਰੇ ਮਿੱਤਰ ਕਹਿੰਦੇ ਵੀ ਸਾਡੇ 10-12 20 ਗਵਾਹ ਨੇ, 20 ਦੇ ਵਿੱਚੋਂ ਹਜੇ 4 ਭੁਗਤਾਏ ਨੇ। ਜੇ 4-5 ਹੋਰ ਭੁਗਤਾਉਣੇ ਹੋਣ ਤਾਂ ਸਾਡੇ 7-8 ਸਾਲ ਤਾਂ ਇਸੇ ਕੰਮ 'ਚ ਲੱਗ ਜਾਣਗੇ। ਤੇ ਜੇਕਰ ਇਸੇ ਰਫਤਾਰ ਨਾਲ ਅਸੀਂ 8 ਸਾਲ ਬਾਅਦ ਬਰੀ ਵੀ ਹੋ ਜਾਈਏ ਤਾਂ ਸਾਨੂੰ ਕੀ ਫਾਇਦਾ ਬਰੀ ਹੋਣ ਦਾ। ਤਾਂ ਇਹਦੇ ਨਾਲੋਂ ਹੈਗਾ ਕਿ ਅੱਜ ਹੀ ਉਹਨਾਂ ਨੇ ਅਦਾਲਤ ਵਿੱਚ ਜਾ ਕੇ ਕਹਿਤਾ ਵੀ ਜਿਹੜੀ ਸਾਨੂੰ ਸਜ਼ਾ ਜੱਜ ਸਾਹਿਬ ਸੁਣਾਉਣੀਆਂ ਸੁਣਾ ਦਿਓ, ਅਸੀਂ ਨਹੀਂ ਕੇਸ ਲੜਦੇ, ਅਸੀਂ ਨਹੀਂ ਸਾਬਤ ਕਰਦੇ ਵੀ ਅਸੀਂ ਦੋਸ਼ੀ ਨਹੀਂ ਹੈਗੇ, ਅਸੀਂ ਦੋਸ਼ੀ ਮੰਨ ਲੈਂਦੇ ਹਾਂ, ਸਾਨੂੰ ਸੁਣਾਓ ਸਜ਼ਾ। ਬੜਾ ਉਹਨਾਂ ਨੂੰ ਸਮਝਾਇਆ ਵਕੀਲਾਂ ਨੇ, ਹੋਰਾਂ ਨੇ, ਕਹਿੰਦੇ ਜੀ ਅਸੀਂ ਨਹੀਂ ਮੰਨਦੇ। ਅਖੀਰ ਉਹਨਾਂ ਨੂੰ ਕੱਟੀ ਕਟਾਈ 'ਚ ਛੱਡਤਾ। ਨਾਭੇ ਜੇਲ੍ਹ ਦੇ ਵਿੱਚ ਸਾਰੇ ਮਿੱਤਰ ਪਿਆਰੇ ਉਹਨਾਂ ਨੂੰ ਉਹ ਕਹਿਣ ਬਈ ਅਸੀਂ ਚਲੇ ਜਾਣਾ, ਸਾਨੂੰ ਕੱਟੀ ਕਟਾਈ, ਉਹ ਕਹਿੰਦੇ ਐਂ ਕਿਵੇਂ ਹੋ ਜੂ। ਉਹਨਾਂ ਨੇ ਫਿਰ ਦੱਸਿਆ ਵੀ ਸਾਨੂੰ ਤਾਂ ਜੀ ਆਹ ਕੁੰਡੀ ਲੱਭ ਗਈ ਵੀ ਉੱਥੇ ਅੰਦਰ ਜੇਲ੍ਹ ਦੇ ਵਿੱਚ 5-4 ਸਾਲ ਬੈਠੇ, ਅਸੀਂ ਬਾਹਰ ਨਿਕਲ ਕੇ ਸਾਡੇ ਤੋਂ ਇੰਨਾ ਹੀ ਆ ਨਾ, ਸਾਨੂੰ ਉੱਥੇ ਸਮਝਾਉਂਦੇ ਸੀ ਵਕੀਲ ਵੀ ਤੁਹਾਡੇ ਤੇ ਮੋਹਰ ਲੱਗ ਜੂਗੀ ਤੁਸੀਂ ਸਜ਼ਾ ਜਾਪਤਾ। ਤੇ ਜਿਹੜਾ ਪੰਜਾਬ ਪੁਲਿਸ ਦੇ ਕੇਸਾਂ 'ਚ ਫਸ ਗਿਆ ਉਹਨੇ ਜਿਹੜਾ ਬਾਅਦ 'ਚ DC ਲੱਗਣਾ। ਤੇ ਉਹਨਾਂ ਨੇ ਆਖਿਆ ਵੀ ਨੌਜਵਾਨ ਮੁੰਡੇ ਸੀਗੇ, ਉਹ ਕਹਿੰਦੇ ਜੀ ਅਸੀਂ ਘਰੇ ਜਾ ਕੇ ਆਪਦੀ ਜ਼ਿੰਦਗੀ ਵਧੀਆ ਬਿਤਾਵਾਂਗੇ, ਆਰਾਮ ਨਾਲ ਕੋਈ ਲਾਈਫ ਸੈੱਟ ਕਰਾਂਗੇ, ਵਿਆਹ ਸ਼ਾਦੀਆਂ ਕਰਾਵਾਂਗੇ, ਇੱਥੇ ਅੰਦਰ ਬੈਠੇ ਰਹਿਣ ਦਾ ਕੀ ਫਾਇਦਾ, 7-8 ਸਾਲ ਬਾਅਦ ਘਰੇ ਜਾਵਾਂਗੇ, ਉਹੀ ਹੁਣ ਚੱਲਣੇ ਆ ਅਸੀਂ ਬਾਹਰ। ਸੋ ਅੱਜ ਇਹ ਇੱਕ ਇਹੋ ਜਿਹੀ ਸਥਿਤੀ ਆ ਜਿਹਦੇ ਵਿੱਚ ਮਨੁੱਖੀ ਹੱਕਾਂ ਲਈ ਲੜਨ ਵਾਲਿਆਂ ਨੂੰ ਚਾਹੀਦਾ ਕਿ ਇਹ ਮਾਮਲਾ
ਸਾਡੇ ਨੌਜਵਾਨ ਖੁਦ ਆਪ ਨੂੰ ਮੁਜਰਮ ਮੰਨਣ ਤੱਕ ਮਜਬੂਰ ਹੋ ਗਏ ਵੀ ਜਿਹੜਾ ਕੁਛ ਸਾਡੇ ਤੇ ਇਲਜ਼ਾਮ ਲਾਇਆ ਗਿਆ ਜੇ ਅਸੀਂ ਇਹਨੂੰ ਮੰਨ ਲੈਂਦੇ ਹਾਂ, ਪਰ ਸਾਨੂੰ ਜਿਹੜਾ ਹੈ ਉਹ ਘਰੇ ਜਾਣ ਦਾ ਰਾਹ ਸੌਖਾ ਇਸ ਤਰੀਕੇ ਨਾਲ। ਸੋ ਇਹ ਜਿਹੜੀਆਂ ਘੁੰਡੀਆਂ ਨੇ ਅੱਜ ਇਹ ਸਾਰੀਆਂ ਜਿਹੜੀਆਂ UAPA ਦੇ ਕਹਿਰ ਕਰਕੇ ਇੱਕ ਵਾਰੀ ਫੇਰ ਖੁੱਲ ਰਹੀਆਂ ਨੇ, ਪਰ ਇਹ ਸਾਡੇ ਨਾਲ ਜਿਹੜਾ ਟੌਰਚਰ ਆ ਜਾਂ ਸਟੇਟ ਟੈਰੋਰਿਜ਼ਮ ਆ, ਇਹ ਪਿਛਲੇ 40-50 ਸਾਲ ਤੋਂ ਸਾਡੀ ਕੌਮ ਨਾਲ ਲਗਾਤਾਰ ਜਿਹੜਾ ਹੈਗਾ ਉਹ ਵਾਪਰ ਰਿਹਾ। ਅੱਗੇ ਇਹ ਹੈਗਾ ਕਿ 47 ਕੇਸ ਪੰਜਾਬ ਦੇ ਵਿੱਚ ਜਿਹੜੇ ਹੈਗੇ ਆ ਜੇ ਆਏ ਤਾਂ ਉਹਨਾਂ ਚੋਂ 41 ਕੇਸ ਬਰੀ ਹੋ ਚੁੱਕੇ ਆ ਤੇ 6 ਚੱਲਦੇ ਆ, ਬਰੀ ਉਹਨਾਂ ਨੇ ਵੀ ਹੋ ਜਾਣਾ, ਬਰੀ ਉਹਨਾਂ ਨੇ ਵੀ ਹੋ ਜਾਣਾ। ਹੁਣ ਦੱਸੋ ਜਿਹੜੀ UAPA ਨੂੰ ਇੰਨਾ ਹੌਲਨਾਕ ਇੰਨਾ ਟੈਰੋਰਾਈਜ਼ ਕਰਨ ਲਈ ਵਰਤਿਆ ਜਾ ਰਿਹਾ, ਉਹਦੇ ਤੇ ਸਜ਼ਾ ਤਾਂ ਕਿਸੇ ਨੂੰ ਹੁੰਦੀ ਨਹੀਂ 1% ਵੀ, ਕਿਉਂਕਿ ਕੇਸ ਤਾਂ ਉਹੀ ਧਾਰਾ ਉਹੀ ਸਾਰਾ ਸਿਸਟਮ ਦੇ ਵਿੱਚ ਹੀ ਬਣਾਏ ਜਾਂਦੇ ਨੇ ਜਿਵੇਂ ਪਹਿਲਾਂ ਝੂਠੇ ਬਣਾਉਂਦੇ ਸੀ। ਪਹਿਲਾਂ ਵੀ ਲੋਕ ਆਪਦੇ ਸੱਚਾਈ ਦੇ ਰਾਹੀਂ ਅਦਾਲਤਾਂ ਤੋਂ ਬਰੀ ਹੋ ਜਾਂਦੇ ਰਹੇ ਤੇ ਹੁਣ ਵੀ ਬਰੀ ਹੋ ਜਾਂਦੇ ਆ। ਸੋ 41 ਕੇਸ ਜਿਹੜੇ ਆ ਬਰੀ ਹੋ ਚੁੱਕੇ ਨੇ, 6 ਜਿਹੜੇ ਨੇ ਉਹ ਚੱਲ ਰਹੇ ਨੇ। ਅਗਲੀ ਗੱਲ ਇਹ ਹੈਗੀ ਆ ਕਿ ਜੇ ਕੇਸ ਬਣਾਏ ਜਾਂਦੇ ਨੇ ਉਹ WhatsApp ਜਾਂ Facebook ਦੀਆਂ ਪੋਸਟਾਂ ਦੇ ਆਧਾਰ ਤੇ ਬਣਾਏ ਜਾਂਦੇ ਆ। ਹਰ ਵਾਰੀ ਵਿੱਚ ਲਿਖ ਦੇਣਗੇ ਕਿ ਇਹਦਾ Facebook ਖਾਤਾ ਜਾਂ ਵੈਬ ਖੋਲਿਆ, ਇਹਦੀਆਂ ਬੜੀਆਂ ਜੀ ਖਤਰਨਾਕ ਕਿਸਮ ਦੀਆਂ ਗੱਲਾਂ ਨਿਕਲੀਆਂ ਜਾਂ ਪੋਸਟਾਂ ਬੜੀਆਂ ਖਤਰਨਾਕ ਸੀਗੀਆਂ। ਮੈਂ ਕਈ ਵਾਰ ਇਹ ਗੱਲ ਕਹਿਣਾ ਆਪਣੇ ਭਾਈਚਾਰੇ ਨੂੰ ਜਿਹੜੇ ਅੱਜ ਦੇ ਸਾਡੇ ਭੈਣ ਭਰਾ ਨੇ, ਬਈ ਤੁਸੀਂ ਸਮਝ ਹੀ ਨਹੀਂ ਪਾਉਂਦੇ ਕਿ ਜਿਸ ਬੰਦੇ ਨਾਲ ਤੁਸੀਂ ਚੈਟਿੰਗਾਂ ਕਰਦੇ ਹੋ, ਚਾਹੇ ਉਹਨੇ ਸੰਤ ਭਿੰਡਰਾਂ ਦੀ ਫੋਟੋ ਲਾਈ ਆ ਚਾਹੇ ਭਾਈ ਸੁਖਦੇਵ ਸਿੰਘ ਬੱਬਰ ਦੀ ਲਾਈ, ਕੀ ਗਰੰਟੀ ਆ ਕਿ ਉਹ ਕੌਣ ਆ? ਕੀ ਪਤਾ ਉਹ ਕਿਹੜੇ ਥਾਣੇ 'ਚੋਂ ਬੈਠਾ ਜਾਂ ਬਾਹਰ ਵੀ ਜੇ ਬੈਠਾ ਸਰਕਾਰ ਦਾ ਟੱਟੂ ਆ ਜਾਂ ਕੌਣ ਆ? ਉਹ ਬੰਦੇ ਕੈਦ ਟਾਡਾ ਮੁਲਕਾਂ ਨੂੰ ਸਰਕਾਰ ਨੇ ਬਿਠਾਏ ਹੋਏ ਨੇ ਤੇ ਸਾਡੀ ਜਵਾਨੀ ਉਹਨਾਂ ਦੇ ਟਰੈਪ ਵਿੱਚ ਫਸ ਕੇ ਮੁੜ ਕੇ ਉਹ ਬੰਦਾ ਮੁੱਕਣ ਜੋਗਾ ਨਹੀਂ ਰਹਿੰਦਾ। ਉਹ ਕਹਿੰਦਾ ਗੱਲ ਤਾਂ ਮੈਂ ਕੀਤੀ ਸੀ। ਜਦੋਂ ਉਹਨੂੰ ਘਰ ਦੇ ਜਾਂ ਉਹਨੂੰ ਕੋਈ ਸਮਝਾਉਂਦਾ ਵੀ ਆ ਵੀ ਤੇਰੀ ਸੀਬਤ ਨਹੀਂ ਲੱਗ ਗਈ, ਤੈਨੂੰ ਕਿਸੇ ਚੱਕਰ ਵਿੱਚ ਤੂੰ ਫਸਾ ਤਾਂ ਨਹੀਂ ਲਾ ਕਿਸੇ ਨੇ, ਉਹ ਕਹਿੰਦਾ ਨਹੀਂ ਜੀ ਮੈਂ ਚੈਟਿੰਗ ਤਾਂ ਕੀਤੀ ਸੀ। ਇਹ ਜਿਹੜੀਆਂ ਚੈਟਿੰਗਾਂ ਕਰਦੇ ਹੋ ਇਹਦੀ ਕੋਈ ਗਰੰਟੀ ਹੈਗੀ ਆ? ਮੈਂ ਅਕਸਰ ਹੀ ਆਪਦੇ Facebook ਅਕਾਊਂਟ ਤੋਂ ਜਾਂ ਜਿਵੇਂ ਹੁਣ ਆਪਾਂ ਲਾਈਵ ਹੋਏ ਆ, ਮੈਂ ਇਹ ਸਾਰੇ ਲੋਕਾਂ ਨੂੰ ਬੜਾ ਧੜੱਲੇ ਨਾਲ ਬੜਾ ਮਤਲਬ ਖੁੱਲੇ ਮਨ ਨਾਲ ਕਹਿਣਾ ਕਿ ਇਹ ਜਿਹੜੀਆਂ Facebook ਦੇ ਉੱਤੇ WhatsApp ਦੇ ਉੱਤੇ ਤੁਹਾਡੇ ਨਾਲ ਲੋਕ ਲੱਗੇ ਰਹਿੰਦੇ ਨੇ, ਇਹਨਾਂ ਦੀ ਜੇ ਤੁਹਾਡੇ ਕੋਲੇ ਗਰੰਟੀ ਨਹੀਂ ਹੈਗੀ ਕਿ ਦੂਜੇ ਪਾਸੇ ਬੰਦਾ ਕੌਣ ਆ, ਤਾਂ ਭਾਈ 1000 ਵਾਰ ਨਹੀਂ ਕਰੋੜ ਵਾਰ ਬਚੋ। ਪਤਾ ਨਹੀਂ ਇਹ ਕੀ ਟਰੈਪ ਨੇ, ਕੀ ਗੱਲਾਂ ਬਾਤਾਂ ਨੇ, ਕਿਉਂਕਿ ਹਰੇਕ ਵਾਰ ਇਹ ਗੱਲ ਪਰਚੇ ਵਿੱਚ ਲਿਖੀ ਹੁੰਦੀ ਆ ਕਿ ਇਹਦੇ Facebook ਅਕਾਊਂਟ ਤੋਂ ਪਤਾ ਲੱਗਿਆ ਕਿ ਇਹਦਾ ਬੜਾ ਜੀ ਆਇਆ ਸੀ ਤੇ ਉਹ ਸੀ। ਸੋ ਇਹ ਚੀਜ਼ ਜਿਹੜੀ ਆ ਇਹਦੇ ਵੱਲ ਧਿਆਨ ਦੇਣ ਦੀ ਲੋੜ ਆ। ਦੂਸਰਾ ਇਹ ਹੈ ਬਈ ਉਹਨਾਂ ਦਾ ਨਿਸ਼ਾਨਾ ਇਹ ਆ ਵੀ ਚਾਹੇ ਤੂੰ ਬਰੀ ਹੋਈ ਹੋ ਜੀ ਪਰ ਤੇਰੇ 3-4 ਸਾਲ ਅੰਦਰ ਲਵਾਉਣੇ। ਇਹ ਜਿਹੜੀ ਗੰਦੀ ਸੋਚ ਆ, ਇਹ ਬਿਰਤੀ ਆ ਜਿਹੜੀ ਇਹ ਪੰਜਾਬ ਪੁਲਿਸ ਦੇ ਜਵਾਨਾਂ ਰਾਹੀਂ ਪੂਰੀ ਕੀਤੀ ਜਾਂਦੀ ਹੈ। ਸਾਨੂੰ ਫੜਦੇ ਤਾਂ ਪਹਿਲਾਂ ਇਹੀ ਨੇ। ਹੁਣ ਪਿਛਲੇ ਖਾੜਕੂ ਬਾਤ ਤੋਂ ਬਾਅਦ ਇੱਕ ਬੜੀ ਗੱਲ ਸੁਣਾਈ ਗਈ ਆ, ਮਿਹਣੇ ਵਾਂਗੂ ਸੁਣਾਈ ਗਈ ਹੈ। ਖਾਸ ਤੌਰ ਤੇ ਸੰਘਰਸ਼ ਨਾਲ ਸੰਬੰਧਿਤ ਧਿਰਾਂ ਨੂੰ ਕਿਹਾ ਗਿਆ ਕਿ ਚਾਹੇ ਉਹ ਪੰਜਾਬ ਦੇ ਵਿੱਚ ਜੀ ਖਾੜਕੂ ਮਰਿਆ, ਚਾਹੇ ਪੁਲਿਸ ਵਾਲਾ ਮਰਿਆ ਤਾਂ ਪੰਜਾਬ ਦਾ ਪੁੱਤ ਵਾ, ਤੇ ਜੀ ਦਿੱਲੀ ਵਾਲਾ ਦਾ ਕੀ ਗਿਆ ਜੀ, ਹਰਿਆਣੇ ਹਿਮਾਚਲ ਦਾ ਕੀ ਗਿਆ, ਆਪਸ ਵਿੱਚ ਹੀ ਖਹਿ ਮਰ ਗਏ ਆਪਾਂ, ਐ ਹੋ ਗਿਆ ਉਹ ਹੋ ਗਿਆ। ਬਹੁਤ ਚੰਗੀ ਗੱਲ ਆ, ਸਿਆਣੀ ਗੱਲ ਆ, ਪਰ ਮੈਂ ਅੱਜ ਇਹ ਜਾਣਨਾ ਚਾਹੁੰਦਾ ਇਹ ਮੱਤ ਅੱਜ ਪੰਜਾਬ ਪੁਲਿਸ ਦੇ ਉਹਨਾਂ ਜਵਾਨਾਂ ਨੂੰ ਕਿਉਂ ਨਹੀਂ ਦਿੱਤੀ ਜਾ ਰਹੀ ਜਿਹੜੇ ਚੱਕ ਕੇ ਝੂਠੇ ਮੁਕੱਦਮੇ 15-15, 20-20 ਸਾਲ ਦੇ ਨਿਆਣਿਆਂ ਤੇ ਠੋਕੀ ਤੁਰੇ ਜਾਂਦੇ ਨੇ। ਤੇ ਜੇ ਕੱਲ ਕਲਾ ਨੂੰ ਇਹਨਾਂ ਵਿੱਚੋਂ ਕੋਈ ਨੌਜਵਾਨ ਪ੍ਰਤੀਕਿਰਿਆ ਦੇ ਰਾਹ ਤੁਰ ਪਵੇ, ਜਦੋਂ ਅਗਲੇ ਨੂੰ ਟਿਕਣ ਹੀ ਨਹੀਂ ਦੇਣਾ, ਜਲੀਲ ਕਰੀ ਜਾਣਾ। ਆਹ ਜਸਪ੍ਰੀਤ ਦਾ ਮੁੰਡਾ ਜਿਹੜਾ ਹੁਣ ਛੱਡਣਾ ਪੈ ਗਿਆ ਇਹਨਾਂ ਨੂੰ, ਜਦੋਂ ਮਸਲਾ ਵੱਧ ਗਿਆ UAPA ਚੋਂ ਉਹਨੂੰ ਛੱਡਣਾ ਪੈ ਗਿਆ। ਹੈ ਤਾਂ ਬਾਕੀ ਵੀ ਸਾਰੇ ਛੱਡਣਯੋਗ ਆ ਵਿਚਾਰੇ, ਪਰ ਉਹ ਆ ਗਿਆ। ਮੈਂ ਗਰੰਟੀ ਦਿੰਦਾ ਕਿ ਦੇਖਿਓ ਤੁਸੀਂ ਆ ਜਦੋਂ ਇਸ ਇਲਾਕੇ 'ਚ ਉਹਦਾ ਨਾਂ ਚੜ ਗਿਆ ਕਾਗਜ਼ਾਂ 'ਚ, ਹੁਣ ਜਦੋਂ ਵੀ ਕੋਈ ਇਸ ਇਲਾਕੇ 'ਚ ਵਾਰਦਾਤ ਹੋ ਜਾ ਕਰਨੀ ਆ ਜਾਂ ਕੋਈ ਚੱਕਰ ਵੀ ਉਹ ਫੇਰ ਸੱਦ ਲਿਆ ਕਰਨਗੇ। ਹੁਣ ਇਹ ਇੰਨਾ ਵੱਡਾ ਸੰਤਾਪ ਆ ਜੀ। ਇੱਥੇ 3600 ਮੁੰਡਾ ਸਾਡੇ ਆਲੇ ਦੁਆਲੇ ਜਿਹੜੇ ਸਾਨੂੰ ਫੋਨ ਕਰਕੇ ਜਾਂ ਮੈਸੇਜ ਕਰਕੇ ਦੱਸਦੇ ਆ ਵੀ ਭਾਜੀ ਸਾਨੂੰ ਫੇਰ ਸੱਦਿਆ ਹੋਇਆ, ਔਰ ਲਗਾਤਾਰ ਸੱਦ ਕੇ ਇੱਕ ਇਹੋ ਜਿਹਾ ਮਾਨਸਿਕ ਤੌਰ ਤੇ ਦਬਾਅ ਬਣ ਜਾਂਦਾ। ਇੱਕ ਸਾਡੇ ਸਿੰਘ ਨੂੰ ਇੱਥੇ ਅੰਮ੍ਰਿਤਸਰ ਦੇ ਵਿੱਚ ਉੱਪਰ ਨਿਊਰੋ ਹਸਪੀਟਲ ਦੇ ਵਿੱਚ ਮਨੋਰੋਗ ਵਿਭਾਗ ਦੇ ਵਿੱਚ ਸਾਈਕੋਲੋਜੀਕਲ ਉਹਦੇ ਮਾਨਸਿਕ ਦੌਰ ਉੱਤੇ ਉਹਦੇ ਪ੍ਰੋਬਲਮ ਆ ਗਈ, ਔਰ ਇੱਥੇ 1.5-2 ਮਹੀਨੇ ਦਾ ਇਲਾਜ ਚੱਲਿਆ
ਅੱਜ ਤੱਕ ਵੀ ਦਵਾਈ ਚੱਲਦੀ ਆ ਉਹਦੀ। ਏਦਾਂ ਇਹ ਲਗਾਤਾਰ ਪ੍ਰੈਸ਼ਰਾਈਜ਼ ਕਰਕੇ ਨਵੇਂ ਬੱਚਿਆਂ ਨੂੰ ਏਡਾ ਸੰਤਾਪ ਦਿੰਦੇ ਆ ਵੀ ਉਹ ਗੱਲ ਦੇ ਪ੍ਰਤੀ ਸਾਡੀ ਕੌਮ ਦੇ ਅੰਦਰ, ਸਾਡੀ ਜਵਾਨੀ ਦੇ ਉੱਤੇ ਹੋ ਰਹੇ ਇਸ ਜ਼ੁਲਮ ਦੇ ਖਿਲਾਫ ਸਾਨੂੰ ਲਾਮਬੰਦ ਹੋਣ ਦੀ ਲੋੜ ਆ। ਪਰ ਸਾਡੀ ਕੌਮ ਦਾ ਮੈਨੂੰ ਸਮਝ ਨਹੀਂ ਲੱਗਦੀ ਕਿ ਖਾੜਕੂਵਾਦ ਦੌਰਾਨ ਜਦੋਂ ਸਾਨੂੰ ਗੋਲੀਆਂ, ਅਸਾਲਟਾਂ, ਬੰਬਾਂ, ਤੋਪਾਂ ਚੱਲਦੀਆਂ ਸੀ, ਉਦੋਂ ਤਾਂ ਹਜ਼ਾਰਾਂ ਜਥੇਬੰਦੀਆਂ ਬਣਾ ਕੇ ਆਪਾਂ ਉਹਨਾਂ ਦੇ ਖਿਲਾਫ, ਜ਼ੁਲਮ ਦੇ ਖਿਲਾਫ ਲੜੇ। ਪਰ ਅੱਜ ਤਾਂ ਹੈਰਾਨੀ ਆ ਕਿ ਅੱਜ ਕੋਈ ਨਹੀਂ। ਔਰ ਇਹ ਗੱਲ ਜਦੋਂ ਭਾਈ ਜਗਰਾਜ ਸਿੰਘ ਤੂਫਾਨ ਸ਼ਹੀਦ ਹੋਏ ਆ, ਉਦੋਂ 5 ਲੱਖ ਤੋਂ ਵੱਧ ਇਕੱਠ ਉੱਥੇ ਸੰਗਤਾਂ ਜੁੜੀਆਂ ਸੀ, ਤੇ ਅੱਜ ਜਦੋਂ ਉਹਨਾਂ ਦਾ ਸ਼ਹੀਦੀ ਸਮਾਗਮ ਹੁੰਦਾ ਤਾਂ 500 ਤੋਂ ਵੱਧ ਦੀ ਗਿਣਤੀ ਟੱਪਦੀ। ਜਦੋਂ ਤਾਂ ਸਾਨੂੰ AK-47, ਅਸਾਲਟਾਂ, ਰਫਲਾਂ, ਬੰਦੂਕਾਂ, ਤੋਪਾਂ, ਟੈਂਕਾਂ ਰੋਕਦੇ ਸੀ, ਉਦੋਂ ਤਾਂ ਅਸੀਂ ਮੂਹਰੇ ਹੋ ਕੇ ਮਰਨ ਤੋਂ ਵੀ ਨਹੀਂ ਡਰਦੇ ਸੀ, ਉਹਦਾ ਭੋਗਾਂ ਤੇ ਪਹੁੰਚਦੇ ਸੀ। ਜਦੋਂ ਸਰਕਾਰ ਜਿਹੜੀ ਸੀ ਉਹਨਾਂ ਭੋਗਾਂ ਤੇ ਰੋਕ ਲਾਉਂਦੀ ਸੀ। ਅੱਜ ਕੋਈ ਰੋਕ ਟੋਕ ਨਹੀਂ। ਅੱਜ ਉਹਨਾਂ ਨੇ ਮਾਹੌਲ ਹੀ ਇਹੋ ਜਿਹਾ ਬਣਾਤਾ ਕਿ ਪੰਜਾਬ ਦਾ ਉਹ ਨੌਜਵਾਨ ਜਿਹਨੇ ਇਹੋ ਜਿਹੇ ਪੰਥਕ ਸੰਘਰਸ਼ਾਂ ਦਾ ਹਿੱਸਾ ਬਣ ਕੇ ਇਹੋ ਜਿਹੀ ਲਾਮਬੰਦੀ 'ਚ ਸ਼ਾਮਲ ਹੋਣਾ ਸੀ, ਉਹਨੂੰ ਉਹਨਾਂ ਨੇ ਨਸ਼ਿਆਂ, ਅਯਾਸ਼ੀਆਂ ਤੇ ਬਦਮਾਸ਼ੀਆਂ ਦੇ ਰਾਹ ਤੋਰਤਾ। ਹੁਣ ਜਦੋਂ ਕਿਸੇ ਪਿੰਡ ਅਸੀਂ ਸ਼ਹੀਦੀ ਸਮਾਗਮ ਮਨਾ ਰਹੇ ਹੁੰਦੇ ਆ, ਉਸ ਪਿੰਡ ਦੇ ਬਹੁਤੇ ਨੌਜਵਾਨ ਨਸ਼ਾ ਲੱਭਦੇ ਫਿਰਦੇ ਹੁੰਦੇ ਆ ਵੀ ਕਿਤੋਂ ਨਸ਼ਾ ਲੈਣ ਜਾਣਾ ਆਪਾਂ ਤਾਂ, ਜਾਂ ਉਹ ਕਿਸੇ ਸਿਆਸੀ ਲੀਡਰ ਦੇ ਰੈਲੀ ਮੁਜ਼ਾਹਰੇ 'ਚ ਜਾਣ ਲਈ ਤਿਆਰ ਹੋਏ ਬੈਠੇ ਹੁੰਦੇ ਨੇ। ਜਿਹੜਾ ਪਿੰਡ ਦਾ ਨੌਜਵਾਨ ਕੌਮ ਦੇ ਲੇਖੇ ਲੱਗ ਗਿਆ, ਉਹਦੇ ਵੱਲ ਉਹਨਾਂ ਦਾ ਧਿਆਨ ਉਸ ਵੇਲੇ ਨਹੀਂ ਹੁੰਦਾ। ਇਹ ਸਥਿਤੀ ਦਿੱਲੀ ਵਾਲਿਆਂ ਨੇ, ਨਾਗਪੁਰ ਵਾਲਿਆਂ ਨੇ ਬੜੀ ਮਿਹਨਤ ਨਾਲ ਪੈਦਾ ਕੀਤੀ ਆ। ਉਹਨਾਂ ਨੇ ਇਹ ਗੱਲ ਇੱਕ ਅਹਿਦ ਵਜੋਂ ਕੀਤੀ ਹੈ ਕਿ ਤੁਸੀਂ 5-5 ਲੱਖ ਆ ਜਾਂਦੇ ਹੋ ਨਾ ਇਹਨਾਂ ਦੇ ਭੋਗਾਂ ਤੇ, ਜਿਹੜੇ ਸਾਡੇ ਗੋਲੀਆਂ ਦੇ ਨਾਲ ਅਸੀਂ ਇਹਨਾਂ ਨੂੰ ਕਤਲ ਕਰਦੇ ਆ, ਮਾਰਦੇ ਆ ਖਾੜਕੂਆਂ ਨੂੰ। ਅਸੀਂ ਇਹੋ ਜਿਹੇ ਹਾਲਾਤ ਬਣਾ ਦਿਆਂਗੇ, ਸਾਨੂੰ ਇੱਕ ਵੀ EID ਵਾਲਾ ਵੀ ਨਹੀਂ ਲਾਉਣਾ ਪਊਗਾ, ਇੱਕ ਮੁਲਾਜ਼ਮ ਹੋਮਗਾਰਡ ਦਾ ਵੀ ਨਹੀਂ ਖੜਾ ਹੋਊਗਾ, ਪਰ ਇੱਕ ਵੀ ਬੰਦਾ ਦੂਜਾ ਪਿੰਡਾਂ ਤੋਂ ਇਸ ਸ਼ਹੀਦ ਦੇ ਸਮਾਗਮ ਤੇ ਆਊਗਾ ਨਹੀਂ। ਤੇ ਅੱਜ ਇਹ ਹਾਲਾਤ ਜਿਹੜੇ ਨੇ, ਇੱਕ ਪਾਸੇ ਤਾਂ ਜਿਹੜੇ ਜਜ਼ਬੇ ਵਾਲੇ ਨੌਜਵਾਨ ਨੇ, ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਉਹਨਾਂ ਨੂੰ ਤਾਂ UAPA ਲਾ ਕੇ ਜਿਹੜਾ ਕਿ ਸੁੱਟਿਆ ਜਾ ਰਿਹਾ, ਟੈਰੋਰਾਈਜ਼ ਕੀਤਾ ਜਾ ਰਿਹਾ। ਜਿਹੜੇ ਦੂਜੇ ਨੌਜਵਾਨ ਨੇ, ਉਹਨਾਂ ਨੂੰ ਨਸ਼ਿਆਂ, ਅਯਾਸ਼ੀਆਂ ਤੇ ਬਦਮਾਸ਼ੀਆਂ ਦੇ ਰਾਹ ਤੋਰਿਆ ਜਾ ਰਿਹਾ। ਜਿਹੜਾ ਅੱਜ ਆ ਸਿੱਧੂ ਮੂਸੇ ਵਾਲੇ ਵਰਗੇ ਗਾਇਕ ਤੇ ਹੋਰ ਸਾਰੇ, ਇਹ ਇੱਕ ਗੱਲ ਇੱਥੇ ਮੈਂ ਫੇਰ ਕਹਿਣੀ ਚਾਹੁੰਦਾ, ਕਈਆਂ ਨੂੰ ਲੱਗੂ ਵੇਖਣੀ ਸਿੱਧੂ ਮੂਸੇ ਦਾ ਜ਼ਿਆਦਾ ਹੀ ਜ਼ਿਕਰ ਕਰਦੇ ਆ। ਉਹ ਭਾਈ ਜਿਵੇਂ ਪਿਛਲੇ ਦੌਰ ਵਿੱਚ ਚਮਕੀਲਾ ਜਿਹੜਾ ਸੀ, ਉਸ ਗਾਇਕੀ ਦਾ ਅੰਬੈਸਡਰ ਬਣ ਗਿਆ ਸੀ, ਜਿਹੜੀ ਗਾਇਕੀ ਪੰਜਾਬ ਨੂੰ ਕੁਰਬਾਨ ਨਹੀਂ ਹੋ ਸਕਦੀ, ਜਿਹੜੀਆਂ ਸਾਡੀਆਂ ਕਦਰਾਂ ਕੀਮਤਾਂ ਨੂੰ ਠੀਕ ਨਹੀਂ ਗਾਇਕੀ, ਉਹ ਸੀਗਾ। ਉਵੇਂ ਸਿੱਧੂ ਮੂਸੇ ਵਾਲਾ ਅੱਜ ਦੀ ਉਸ ਗਾਇਕੀ ਦਾ ਪ੍ਰਤੀਨਿਧ ਵਾ, ਜਿਹੜੀ ਗਾਇਕੀ ਪੰਜਾਬ ਨੂੰ ਕਰਾਹੇ ਪਾਉਣ ਦੇ ਲਾਇਕ ਆ, ਪੰਜਾਬ ਦੀ ਜਵਾਨੀ ਨੂੰ ਪੁੱਠੇ ਰਾਹ ਤੋਰਦੀ ਹੈ। ਜਿਹੜਾ 1993 ਤੋਂ ਬਾਅਦ ਵਿੱਚ ਸੱਭਿਆਚਾਰਕ ਮੇਲਿਆਂ ਦੇ ਨਾਂ ਹੇਠ ਇੱਕ ਟ੍ਰੈਂਡ ਤੋਰਿਆ ਗਿਆ ਕਿ ਇਹੋ ਜਿਹੇ ਨੌਜਵਾਨ ਬਣਾਉਣੇ ਆ, ਨੌਜਵਾਨਾਂ ਨੂੰ ਉਹ ਰਾਹ ਤੋਰਨਾ ਜਿੱਥੇ ਉਹ ਅਯਾਸ਼ੀਆਂ, ਬਦਮਾਸ਼ੀਆਂ ਦੇ, ਗੁੰਡਾਗਰਦੀ ਦੇ ਰਾਹ ਤਾਂ ਪੈ ਜਾਣ, ਪਰ ਉਹ ਬਾਬਾ ਜਰਨੈਲ ਸਿੰਘ ਵਾਲੀ ਜਾਂ ਸਿੱਖ ਸੰਘਰਸ਼ ਦੇ ਸ਼ਹੀਦਾਂ ਵਾਲੀ ਜਿਹੜੀ ਲੀਹ ਆ, ਇਹਨੂੰ ਤਿਆਗ ਜਾਣ। ਉਸ ਰਾਹ ਤੋਂ ਤੋੜ ਕੇ ਦੂਜੇ ਰਾਹ ਤੋੜਨ ਦੇ ਲਈ ਜਿਹੜੇ ਸੱਭਿਆਚਾਰਕ ਮੇਲਿਆਂ ਰਾਹੀਂ ਨਵੇਂ ਤਰ੍ਹਾਂ ਦੀ ਗਾਇਕੀ ਲੈ ਕੇ ਆਂਦੀ ਗਈ, ਉਹਦਾ ਰਿਜ਼ਲਟ ਇਹ ਨਿਕਲਿਆ ਕਿ ਜਿਹੜੇ ਨੌਜਵਾਨ ਉਦੋਂ ਪਹਿਲਾਂ, ਜਿਹੜੇ ਨੌਜਵਾਨ ਪੰਥ ਦੇ ਸੰਘਰਸ਼ ਦਾ ਹਿੱਸਾ ਬਣਦੇ ਹੁੰਦੇ ਸੀ, ਉਹ 1992 ਤੋਂ ਲੈ ਕੇ ਸਾਲ 2000 ਦੇ ਵਿਚਾਲੇ ਉਹ ਫਿਰ ਦੂਜੇ ਤਰ੍ਹਾਂ ਦੇ ਕੰਮਾਂ 'ਚ ਪੈ ਗਏ। ਹਰ ਇਲਾਕੇ ਦੇ ਵਿੱਚ 35-40 ਮੁੰਡਿਆਂ ਦਾ ਇੱਕ ਗਰੁੱਪ ਬਣ ਗਿਆ, ਜਿਹੜਾ ਦੂਜੇ ਗਰੁੱਪ ਨੂੰ ਐਵੇਂ ਲੜੀ ਜਾਂਦਾ, ਡਾਂਗਾ ਸੁੱਟੇ ਚਲਾਈ ਜਾਂਦੇ ਆ, ਜ਼ਮੀਨਾਂ ਤੇ ਕਬਜ਼ੇ ਲੈਣੇ ਆ। ਉਹ ਜਿਹੇ ਫਿਰ ਗਾਣੇ ਆ ਗਏ, ਚੱਕ ਲੋ ਵਾਰ-ਵਾਰ, ਰਫਲਾਂ, ਕਬਜ਼ਾ ਲੈਣਾ, ਤੇ ਆਹ ਕਰ ਦਾਂਗੇ, ਉਹ ਕਰ ਦਿਆਂਗੇ। ਉਹ ਬਦਮਾਸ਼ੀ ਜਿਹੀ ਵਾਲਾ ਜਿਹੜਾ ਕਲਚਰ ਆਇਆ, ਉਹਨੇ ਪੰਜਾਬ ਦੇ ਹਰ ਇਲਾਕੇ ਦੇ ਵਿੱਚ, ਕਿਤੇ ਕੋਈ ਬਠਿੰਡੇ ਵਾਲਾ ਕਾਂ ਬੜਾ ਮਸ਼ਹੂਰ ਹੋ ਗਿਆ ਜੀ, ਮਿੰਟੂ ਗੁਰੂਸਰੀਆ, ਉਹ ਜੀ ਰੁਪਿੰਦਰ ਗਾਂਧੀ, ਉਹ ਲੁਧਿਆਣੇ 'ਚ ਫਲਾਨਾ, ਤੇ ਗੈਂਗ ਜੇ ਬਣ ਗਏ ਬੜੇ ਇਸ ਤਰ੍ਹਾਂ ਦੇ ਗਾਇਕ, ਗੈਂਗ ਜੇ ਉਹਨਾਂ ਦਿਨਾਂ 'ਚ ਗਰੁੱਪ ਜੇ ਮੁੰਡੇ ਜੇ ਉੱਭਰੇ। ਉਹਨਾਂ ਨੇ ਸੱਚੇ ਝੂਠੇ ਉਹਨਾਂ ਤੇ ਕਈ ਕੇਸ ਵੀ ਬਣੇ, ਕਈ ਫੜੇ ਗਏ। ਤੇ ਇਹ ਗੱਲ ਜਿਹੜੀ ਹੈ ਕਿ 1995 ਤੋਂ ਲੈ ਕੇ 2000 ਦੇ ਵਿਚਾਲੇ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਅਲੱਗ-ਅਲੱਗ ਜਿਹੜੇ ਬਦਮਾਸ਼ ਟੋਲੇ ਸਮਝ ਲਓ, ਗੁੰਡੇ ਟੋਲੇ ਸਮਝ ਲਓ, ਜੋ ਮਰਜ਼ੀ, ਗੈਂਗਸਟਰ ਕਹਿ ਲਓ, ਅੱਖਰ ਜਿਹੜਾ ਮਰਜ਼ੀ ਵਰਤ ਲਓ, ਪਰ ਇਹ ਨੌਜਵਾਨ ਠੀਕ ਹੈ।
ਫਿਰ ਉਹ ਫੜੇ ਫੁੜੇ ਗਏ ਪਿਛਲੇ 10-12 ਸਾਲਾਂ 'ਚ, ਕੋਈ ਉਮਰ ਕੈਦ ਕੱਟ ਕੇ, ਕੋਈ 5 ਸਾਲ ਕੱਟ ਕੇ, 4 ਸਾਲ ਕੱਟ ਕੇ, ਹੁਣ ਉਹ ਜੇਲ੍ਹਾਂ ਤੋਂ ਨਿਕਲਣ ਲੱਗਿਆ। ਜਦੋਂ ਕਾ ਸੋਸ਼ਲ ਮੀਡੀਆ ਦਾ ਦੌਰ ਆਇਆ ਉਦੋਂ ਕੀ ਉਹ ਨੌਜਵਾਨ ਜਿਹੜੇ ਨੇ ਉਹ ਬਾਹਰ ਆਏ ਤੇ ਉਹਨਾਂ ਨੇ ਆ ਕੇ ਫਿਰ ਆਪਦੀ ਲਾਈਫ ਦੇ ਐਕਸਪੀਰੀਅੰਸ ਜਿਹੜੇ ਆ ਉਹ ਲੋਕਾਂ ਨਾਲ ਸਾਂਝੇ ਕੀਤੇ। ਜਿਹੜੇ ਬਠਿੰਡੇ ਵਾਲੇ ਕਾਂ ਦੀ ਮੈਂ ਕਰਦਾ, ਉਹ ਨੌਜਵਾਨ ਅੱਜ ਅੰਮ੍ਰਿਤਧਾਰੀ ਗੁਰਸਿੱਖ ਬਣ ਕੇ ਬਾਈ ਰਜਿੰਦਰਪਾਲ ਸਿੰਘ ਖਾਲਸਾ ਦੇ ਨਾਂ ਹੇਠ ਤੇ ਉਹਦੇ ਲਾਈਵ ਸਟੋਰੀ ਛਪੀ ਆ, ਕਾਗੋ ਹੰਸ ਕਰੇ। ਅੰਮ੍ਰਿਤਧਾਰੀ ਗੁਰਸਿੱਖ, ਜਦੋਂ ਉਹਨੂੰ ਪੱਤਰਕਾਰਾਂ ਨੇ, ਲੋਕਾਂ ਨੇ ਪੁੱਛਿਆ ਆਹ ਕਾਇਆ ਕਾਲੀ ਹੋ ਗਈ, ਤੈਨੂੰ ਤਾਂ ਬਠਿੰਡੇ ਵਾਲਾ ਕਾਂ ਕਹਿੰਦੇ ਹੁੰਦੇ ਸੀ ਤੇ ਬੜਾ ਤੇਰਾ ਨਾਂ ਸੀ, ਆਹ ਕਿੱਧਰ ਕੀ ਬਣ ਗਿਆ? ਦਮਾਲਾ ਸਜਾਇਆ ਹੋਇਆ ਅੰਮ੍ਰਿਤਧਾਰੀ ਗੁਰਸਿੱਖ ਤੇ ਬਾਣੀ ਧਰਮ ਨੇਕੀ ਦੀਆਂ ਗੱਲਾਂ, ਲੋਕਾਂ ਲਈ ਲੜਨ ਮਰਨ ਦੀਆਂ ਗੱਲਾਂ, ਵੀ ਇਹ ਕੀ ਬਣ ਗਿਆ? ਉਹ ਕਹਿੰਦਾ ਵੀ ਮੈਨੂੰ ਬਾਬਾ ਜਰਨੈਲ ਸਿੰਘ ਦੇ ਬਚਨ ਜਿਹੜੇ ਆ ਉਹਨਾਂ ਨੇ ਟੁੰਬਿਆ। ਇਵੇਂ ਹੀ ਜਿਹੜਾ ਰਵਿੰਦਰ ਗਾਂਧੀ ਖੰਨਾ ਪਿੰਡ ਵਾਲਾ ਸੀ, ਉਹਦੇ ਗਰੁੱਪ ਦੇ ਵਿੱਚ ਜਿਹੜਾ ਜੋਗੀ ਨਾਂ ਦਾ, ਜਿਹਦਾ ਪਿੱਛੇ ਜੇ ਥਾਣੇਦਾਰ ਬਲਜਿੰਦਰ ਸਿੰਘ ਵਾਲੇ ਮਾਰੇ ਚਰਚਾ 'ਚ ਆਇਆ, ਉਹ ਵੀ ਅੰਮ੍ਰਿਤਧਾਰੀ ਸਿੰਘ ਹੋਇਆ ਫਿਰਦਾ। ਇਵੇਂ ਹੀ ਲੁਧਿਆਣੇ 'ਚ, ਚੰਡੀਗੜ੍ਹ 'ਚ, ਜਲੰਧਰ 'ਚ, ਹਰ ਇਲਾਕੇ ਦੇ ਵਿੱਚ ਇਹੋ ਜਿਹੇ ਨੌਜਵਾਨ ਨੇ ਜਿਹੜੇ ਅੱਜ ਸਿੱਖੀ ਨਾਲ ਜੁੜੇ ਆ। ਤੇ ਉਹ ਸਾਰੇ ਦੇ ਸਾਰੇ ਜਦੋਂ ਕਈ ਵਾਰ ਸਾਡੇ ਨਾਲ ਫੋਨ ਤੇ ਵੀ ਗੱਲ ਕਰਦੇ ਆ ਕਿ ਭਾਜੀ ਅਸੀਂ ਵੀ ਬੜੇ ਪੁੱਠੇ ਰਾਹ ਤੁਰੇ ਸੀ, ਕਿਉਂਕਿ ਜਦੋਂ ਮੈਂ ਸੰਘਰਸ਼ ਨਾਲ ਸੰਬੰਧਿਤ ਸਿੰਘਾਂ ਦੀ ਦਾਸਤਾਨ ਬਿਆਨ ਕਰਦਾ ਕਿ ਕਈ ਇਹੋ ਜਿਹੇ ਸਿੰਘ ਸੀ ਜਿਨ੍ਹਾਂ ਦੀ ਅੱਜ ਸਮਾਜ ਵਿੱਚ ਬੜੀ ਚਰਚਾ, ਬੜੇ ਇਤਿਹਾਸ ਦੇ ਪਾਤਰ ਨੇ, ਪਰ ਉਹ ਸਿੰਘ ਸੀ ਜਦੋਂ ਬਾਬਾ ਜਰਨੈਲ ਸਿੰਘ ਨੂੰ ਜਾਂ ਭਾਈ ਅਮਰੀਕ ਸਿੰਘ ਨੂੰ ਜਾਂ ਸੰਘਰਸ਼ ਦੇ ਕਿਸੇ ਸਿੰਘ ਨੂੰ ਮਿਲਣ ਤੋਂ ਪਹਿਲਾਂ ਉਹ ਜੀਵਨ ਉਹਨਾਂ ਦਾ ਜ਼ਿਆਦਾ ਵਧੀਆ ਨਹੀਂ ਸੀ। ਉਹ ਨਕਾਰਾਤਮਕ ਰੁਚੀਆਂ ਦੇ ਵਿੱਚ ਗ੍ਰਸੇ ਹੋਏ ਸੀ, ਬੜੇ ਮਾੜੇ ਰੁਝਾਨਾਂ 'ਚ ਫਸੇ ਹੋਏ ਸੀ। ਤੋ ਨਸ਼ੇੜੀ, ਅਜਾਸ਼ ਤੇ ਬਦਮਾਸ਼ ਤੇ ਪਤ ਸਮਝੇ ਜਾਣ ਵਾਲੇ ਬੰਦਿਆਂ ਨੂੰ ਬਾਬਾ ਜਰਨੈਲ ਸਿੰਘ ਨੇ ਕਿਵੇਂ ਸਿੱਖੀ ਨਾਲ ਜੋੜਿਆ। ਜਦੋਂ ਅਸੀਂ ਇਹ ਗੱਲਾਂ ਬਾਤਾਂ ਕਰਦੇ ਹਾਂ ਤਾਂ ਬਹੁਤ ਸਾਰੇ ਭੈਣ ਭਰਾ ਫਿਰ ਫੋਨ ਕਰਕੇ ਦੱਸਦੇ ਨੇ ਕਿ ਸਾਨੂੰ ਵੀ ਭਲੇ ਵੇਲੇ ਤੇ ਕਿਸੇ ਨੇ ਸਹੀ ਸੇਧ ਦੇਤੀ, ਅਸੀਂ ਕੌਮ ਦੇ ਲੇਖੇ ਲੱਗੇ, ਜੋ ਕੀਤਾ ਸਹੀ ਕੀਤਾ। ਅਜਾਸ਼ੀਆਂ ਬਦਮਾਸ਼ੀਆਂ ਦੇ ਪਏ ਹੋਏ ਸੀ, ਕੇਸ ਤਾਂ ਸਾਡੇ ਤੇ ਬਣਨੇ ਸੀ, ਪਰ ਹੁਣ ਸਾਨੂੰ ਫਖਰ ਆ ਕੇ ਪੁਲਿਸ ਜਿਹੜੀ ਆ, ਸਰਕਾਰ ਜਿਹੜੀ ਆ, ਬਈ ਅਸੀਂ ਉਹਦੇ ਜ਼ੁਲਮਾਂ ਦੇ ਖਿਲਾਫ ਲੜਦੇ ਹੋਏ ਨੇ ਜਿਹੜਾ ਕੱਟੀਆਂ। ਹੁਣ ਇਹੀ ਗੱਲ ਇੱਥੇ ਅੱਜ ਦੇ ਸਮੇਂ ਦੇ ਵਿੱਚ ਵਾਪਰ ਰਹੀ ਆ ਕਿ ਬਹੁਤ ਵੱਡੀ ਗਿਣਤੀ ਵਿੱਚ ਇਹੋ ਜਿਹੇ ਨੌਜਵਾਨ ਜਿਹੜੇ KPS ਦੇ ਉਸ ਏਜੰਡੇ ਦਾ ਸ਼ਿਕਾਰ ਹੋ ਗਏ ਸੀ, ਪੁੱਠੇ ਰਾਹ ਪੈ ਗਏ ਸੀ, ਹੁਣ ਉਹ ਆਪਦੇ ਜੀਵਨ ਦੇ ਵਿੱਚ ਸੁਧਾਰ ਕਰਕੇ ਲੋਕਾਂ ਲਈ ਪ੍ਰੇਰਨਾ ਸਰੋਤ ਬਣ ਰਹੇ ਆ। ਹੈ ਤਾਂ ਆਪਣੇ ਸਮਾਜ ਦੀ ਇੱਕ ਬੜੀ ਮਾੜੀ ਗੱਲ ਆ ਕਿ ਜਾਂ ਕੋਈ ਸੁਧਰ ਵੀ ਜਾਵੇ ਉਹਨੂੰ ਕਹੀ ਜਾਣਗੇ ਤੂੰ ਤਾਂ ਉੱਥੇ ਐਂ ਕੀਤਾ ਸੀ, ਤੂੰ ਆਹ ਕਰਦਾ ਸੀ। ਪਰ ਮੈਂ ਤੁਹਾਨੂੰ ਨਾਭੇ ਜ਼ਿਲ੍ਹੇ ਦੀ ਇੱਕ ਗੱਲ ਦੱਸਣੀ ਚਾਹੁੰਦਾ, ਉੱਥੇ ਇੱਕ ਖਾੜਕੂ ਸਿੰਘਾਂ ਲਈ ਹਸਪਤਾਲ ਵੱਖਰਾ ਬਣਾਇਆ ਹੋਇਆ, ਇੱਕ ਵੱਖਰਾ ਇਲਾਕਾ ਵੀ ਇਹ 20 ਚੱਕੀਆਂ ਤੁਹਾਡੀਆਂ ਨੇ, ਤੁਸੀਂ ਇੱਥੇ ਅੰਦਰ ਤੁਸੀਂ ਆਪਦੇ ਤਰੀਕੇ ਨਾਲ ਜ਼ਿੰਦਗੀ ਆਪਦੀ ਕੱਢੋ। ਉਹ ਜਿਹੜਾ ਉੱਥੇ 6 ਨੰਬਰ ਹਾਤਾ ਇਸ ਕੰਮ ਵਾਲੇ ਸਿੰਘਾਂ ਦਾ ਹੈ, ਜਦੋਂ ਕੰਟੀਨ ਉੱਤੇ ਜਾਂ ਜੇਲ੍ਹ ਦੇ ਹਸਪੀਟਲ ਜਾਂ ਕਿਸੇ ਵੀ ਹੋਰ ਕਾਰਜ ਵਿੱਚ 6 ਨੰਬਰ ਹਾਤੇ ਦਾ ਕੋਈ ਸਿੰਘ ਕੋਈ ਚਲੇ ਜਾਵੇ ਤਾਂ ਬਾਕੀ ਸਾਰੇ ਉਹਦੀ ਰਿਸਪੈਕਟ ਕਰਦੇ ਹੋਏ ਉਹਨੂੰ ਕਹਿਣਗੇ ਤੁਸੀਂ ਪਹਿਲਾਂ ਆਪਦਾ ਕਰ ਲਓ, ਡਾਕਟਰ ਕੋਲੇ ਲਾਈਨ ਲੱਗੀ ਆ ਤਾਂ ਉੱਥੇ ਵੀ 6 ਨੰਬਰ ਹਾਤੇ ਵਾਲਾ ਛੇਤੀ ਭੁਗਤਾ ਦੇਣਗੇ। ਜੇ ਕੰਟੀਨ ਤੇ ਗਏ ਆ ਜਾਂ ਕੋਈ ਹੋਰ ਕੰਮ ਆ ਜੇਲ੍ਹ ਦੇ ਵਿੱਚ, ਉੱਥੇ 6 ਨੰਬਰ ਹਾਤੇ ਵਾਲਿਆਂ ਨੂੰ ਤੇ ਵਿਸ਼ੇਸ਼ ਉਹਨਾਂ ਦਾ ਸਤਿਕਾਰ ਆਮ ਕੈਦੀਆਂ ਵਿੱਚ ਹੁੰਦਾ ਵੀ ਇਹ ਸਾਰੇ ਸੰਘਰਸ਼ ਵਾਲੇ ਬੰਦੇ ਆ। ਜਿਹੜੇ ਮੁੰਡੇ ਪੰਜਾਬ ਦੇ ਸ਼ਹਿਰਾਂ ਚੋਂ ਬਦਮਾਸ਼ੀਆਂ ਦੇ ਕੇਸਾਂ ਵਿੱਚ ਜਾਂ ਕਿਸੇ ਇਹੋ ਜਿਹੇ ਕੰਮ ਦੇ ਵਿੱਚ ਉੱਥੇ ਗਏ ਹੁੰਦੇ ਨੇ, ਉਹਨਾਂ ਨੂੰ ਇਸ ਗੱਲ ਦਾ ਬੜਾ ਮਨ ਨੂੰ ਆਉਂਦਾ ਵੀ ਅਸੀਂ ਵੀ ਹਥਿਆਰ, ਕਤਲ ਤੇ ਇਹੋ ਲੜਾਈ ਪੜਾਈ, ਸੱਟ ਪੇਟ 302 ਤਾਂ ਸਾਡੇ ਕੇਸ 'ਚ ਵੀ ਲੱਗੀ ਆ, ਪਰ ਸਾਨੂੰ ਤਾਂ ਕੋਈ ਇਹੋ ਜਿਹੀ ਰਿਸਪੈਕਟ ਨਹੀਂ ਮਿਲਦੀ। ਆਹ ਜਿਹੜੇ 6 ਨੰਬਰ ਖਾਤੇ ਵਾਲੇ ਆ ਇਹਨਾਂ ਨੂੰ ਕਿੰਨੀ ਰਿਸਪੈਕਟ ਜਿਹੜੀ ਆ ਉਹ ਮਿਲਦੀ ਆ। ਸੋ ਇਸ ਗੱਲ ਦਾ ਉਹਨਾਂ ਤੇ ਅਸਰ ਹੁੰਦਾ ਤੇ ਉਹ ਕਈ ਵਾਰ ਫਿਰ 6 ਨੰਬਰ ਖਾਤੇ ਵਾਲੇ ਸਿੰਘਾਂ ਨੂੰ ਮੇਲ ਮਿਲਾਪ ਵੀ ਕਰਦੇ ਆ, ਪਿਆਰ ਸਤਿਕਾਰ ਬਣਦਾ ਤੇ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਨੂੰ ਜਦੋਂ ਚੰਗੇ ਸਿਹਤ ਵਾਲੇ ਸਿੰਘ ਕਹਿੰਦੇ ਆ ਕਿ ਬਾਣੀ ਨਾਲ ਧਰਮ ਨਾਲ ਜੁੜੋ, ਨਿਤਨੇਮੀ ਬਣੋ, ਜੋ ਪਹਿਲਾਂ ਬੀਤ ਗਿਆ ਆਪਦੇ ਜੀਵਨ ਨੂੰ ਸੁਧਾਰੋ। ਤੇ ਉਹ ਫਿਰ ਹਰੇਕ ਨੇ ਕਹਿਣਾ ਹੀ ਆ ਵੀ ਸਿੱਖੀ ਦੀ ਚੜ੍ਹਦੀ ਕਲਾ ਦੇ ਲਈ ਤੁਸੀਂ ਆਪਦਾ ਜਿਹੜਾ, ਜੇ ਤੁਹਾਡੇ 'ਚ ਮਨ 'ਚ ਜਜ਼ਬਾ ਹੈਗਾ ਹੀ ਆ, ਕਿਉਂਕਿ ਮੈਂ ਆਪਦੇ ਪਿਛਲੇ ਦੌਰ ਦੇ ਵਿੱਚ ਇਹ ਗੱਲ ਚੰਗੀ ਤਰ੍ਹਾਂ ਜਾਣਦਾ, ਦੇਖੀ ਆ ਮੈਂ ਕਿ ਬਹੁਤ ਸਾਰੇ ਇਹੋ ਜਿਹੇ ਭੈਣ ਭਰਾ ਸਾਡੀ ਕੌਮ ਦੇ ਹੀਰੋ ਹੋਏ ਨੇ, ਨਾਇਕ ਨੇ, ਜਿਨ੍ਹਾਂ ਨੂੰ ਕਿਸੇ ਨਾ ਕਿਸੇ ਨੇ ਆਖਿਆ ਵੀ ਜੇ ਐਡਾ ਜਿਗਰਾ, ਐਡੀ ਹੋਈ ਗੱਲ ਹੈ ਨਹੀਂ, ਇੱਥੇ ਬੱਸਾਂ ਦੇ ਕਨੈਕਟਰ ਕੁੱਟੀ ਜਾਣਾ, ਉਹ ਲੜ ਪਿਆ ਇੱਥੇ, ਉਹ ਕਰਤਾ, ਜੇ ਐਡਾ ਹੀ ਹਿੰਮਤ ਆ ਤਾਂ ਫਿਰ ਆਹ ਕੌਮ ਦੀ ਲੜਾਈ 'ਚ
ਤੇ ਕਈ ਇਹੋ ਜਿਹੇ ਯੋਧੇ ਨੇ ਜਿਨ੍ਹਾਂ ਨੇ ਪੰਥ ਦੀ ਸੇਵਾ ਬਾਅਦ ਕਰਕੇ ਬੜਾ ਨਾਂ ਕਮਾਇਆ। ਇਵੇਂ ਹੀ ਇਹ ਜਿਹੜੇ ਨੌਜਵਾਨ ਆ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹਾਂ, ਇਹਨਾਂ ਦਾ ਸੁਧਾਰ ਜਿਨ੍ਹਾਂ ਦਾ ਹੋ ਰਿਹਾ, ਇਹਨਾਂ ਨੂੰ ਜੀ ਆਇਆ ਕਹੀਏ। ਤੇ ਇਹ ਮੈਂ ਗੱਲ ਤਾਂ ਛੇੜੀ ਆ ਕਿ ਇਹ ਜਿਹੜੇ ਸੁਧਰੇ ਹੋਏ ਨੇ ਨਾ, ਇਹ ਜਿਹੜਾ ਕਲਚਰ ਸਿੱਧੂ ਮੂਸੇਵਾਲੇ ਦੇ ਰਾਹੀਂ ਪੈਦਾ ਹੋ ਰਿਹਾ, ਜਿਹਦੇ ਵਿੱਚ ਉਹ ਮਤਲਬ ਕਿ ਅੱਜ ਦੇ ਨੌਜਵਾਨਾਂ ਨੂੰ ਪੁੱਠੇ ਰਾਹ ਤੋਰ ਰਿਹਾ, ਜਿਹਦੀ ਨੈਗੇਟਿਵਿਟੀ ਆ ਸਾਡੇ ਸਮਾਜ ਦੇ ਵਿੱਚ ਆਉਂਦੀ, ਉਹ ਸਾਰੇ ਪਾਸੇ ਦਾ ਹੰਢਾ ਚੁੱਕੇ ਲੋਕ ਆ ਜਿਹੜੇ ਵੀ ਅਸੀਂ ਇਹ ਸਾਰਾ ਕੁਝ ਰੰਗ ਮਾਣ ਚੁੱਕੇ ਆ। ਭਰਾਵਾ ਤੂੰ ਕਾਹਨੂੰ ਲੋਕਾਂ ਦੇ ਪੁੱਤਾਂ ਨੂੰ ਪੁੱਠੇ ਰਾਹ ਪਾਉਣਾ? ਤੂੰ ਤਾਂ ਜੇ ਅਸਲੀ ਫੜ ਕੇ ਵੀ ਫਾਇਰ ਕਰਾਵੇਂ ਤੇ ਫਿਰ ਕਰੇ ਤਾਂ ਤੈਨੂੰ ਪੁਲਿਸ ਵਾਲੇ ਖੁਦ ਫਾਇਰ ਕਰਾਉਂਦੇ ਆ। ਸਾਡੇ ਕੋਲ ਤਾਂ AK-47 ਜਿਹੜੀ ਆ ਉਹ ਅਸਲੀ ਨਕਲੀ ਤਾਂ ਕੀ, ਤੇਰੀ ਤਾਂ ਅਸਲੀ ਵੀ ਨਕਲੀ ਬਣਾਤੀ। ਉੱਥੇ ਕਹਿੰਦੇ ਮੂੰਹ ਨਾਲ ਪੜਾਕੇ ਮਾਰ ਕੇ ਫਾਇਰ ਕਰਦਾ ਸੀ। ਤੇ ਜਿਹੜਾ ਇੱਥੇ ਤਾਂ ਪੰਜਾਬ ਦੇ ਧੀਆਂ ਪੁੱਤਾਂ ਨੂੰ ਘਰੋਂ ਜਾ ਕੇ ਵਿਚਾਰੇ ਨੂੰ ਲੈ ਕੇ ਗਏ ਹੁੰਦੇ ਆ, ਬਾਅਦ ਚ ਗ੍ਰਿਫਤਾਰੀ ਦਿਖਾਉਂਦੇ ਆ, ਫਲਾਣੇ ਨਾਕੇ ਤੋਂ ਅਸਲੇ ਦੇ ਟਰੱਕ ਨਾਲ ਫੜਿਆ ਜੀ, ਫਲਾਨਾ ਹੋ ਗਿਆ। ਤੇ ਐਵੇਂ ਭਾਈ ਲੋਕਾਂ ਦੇ ਪੁੱਤਾਂ ਨੂੰ ਪਹਿਲਾਂ ਹੀ ਸਟੇਟ ਟੈਰਰਿਜ਼ਮ ਨੇ ਬੜੀ ਬੁਰੀ ਤਰ੍ਹਾਂ ਢਾਇਆ ਹੋਇਆ। ਦੂਜੇ ਪਾਸੇ ਇਹ ਜਿਹੜੇ ਗਾਇਕੀ ਦੇ ਰਾਹੀਂ ਸਾਡੇ ਸਮਾਜ ਦੇ ਵਿੱਚ ਨੈਗੇਟਿਵਿਟੀ ਨੂੰ ਭਰਿਆ ਜਾ ਰਿਹਾ, ਇਹਨੂੰ ਵੀ ਸਮਝਣ ਦੀ ਲੋੜ ਹੈ ਔਰ ਇਹ ਤੋਂ ਬਚਣ ਦੀ ਲੋੜ ਆ। ਇੱਕ ਪਾਸੇ ਤਾਂ ਇਹ ਸਟੇਟ ਟੈਰਰਿਜ਼ਮ ਸਾਨੂੰ ਘੇਰੀ ਬੈਠਾ, ਜਿਹਦੇ ਨਾਲ ਸਾਡੀ 15 ਤੋਂ 35 ਸਾਲ ਦੀ ਜਵਾਨੀ ਆ ਜਿਹੜੀ, ਉਹਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਦੂਜੇ ਪਾਸੇ ਆ ਜਿਹੜੀ ਫੂਹੜ, ਅਸਭਿਅਕ, ਅਸ਼ਲੀਲ ਤੇ ਬਦਮਾਸ਼ੀ ਟਾਈਪ ਗਾਇਕੀ ਆ, ਇਹ ਆ ਜਿਹੜੀ ਸਾਡੀ ਕੌਮ ਦਾ ਘਰ ਕਰ ਰਹੀ ਆ। ਸੋ ਮੇਰੀ ਇਸ ਪ੍ਰੋਗਰਾਮ ਨੂੰ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਹਕੀਕਤ ਨੂੰ ਪਛਾਣੀਏ। ਇੰਡੀਅਨ ਸਟੇਟ ਦਾ ਚੌਤਰਫੀ ਹਮਲਾ ਆਪਣੀ ਕੌਮ ਤੇ ਹੋਇਆ। ਇਸ ਹਮਲੇ ਦੇ ਖਿਲਾਫ ਲਾਮਬੰਦ ਹੋਣਾ ਪੈਣਾ। ਆਪਣੀਆਂ ਪਿਛਲੀਆਂ ਸਦੀਆਂ ਤੇ ਧਿਆਨ ਮਾਰ ਲਓ, ਉਦੋਂ ਸੌਖ ਦਾ ਸਾਹ ਆਇਆ। ਜੇ ਅੱਜ ਇਹ ਅਟੈਕ ਇੰਡੀਅਨ ਸਟੇਟ ਨੇ ਕੀਤਾ ਆ ਤਾਂ ਅੱਜ ਵੀ ਆਪਾਂ ਉਹਦਾ ਮੂੰਹ ਤੋੜਵਾਂ ਜਵਾਬ ਦਈਏ। ਤੇ ਇਹ ਗੱਲਾਂ ਸਾਡੇ ਸੰਘਰਸ਼ ਦਾ, ਸਾਡੀ ਕੌਮ ਦਾ ਇਹ ਹਿੱਸਾ ਆ। ਤੇ ਇਹਦੇ ਵਿੱਚ ਐਵੇਂ ਇਹ ਗੱਲਾਂ ਕਹਿਣ ਨਾਲ ਵੀ ਐ ਹੋ ਗਿਆ, ਉਹ ਹੋ ਗਿਆ, ਐ ਨਹੀਂ ਡੰਗ ਸਰਨਾ। ਲਾਮਬੰਦ ਹੋਣਾ ਪੈਣਾ। ਚੰਗੀ ਗੱਲ ਆ ਕਿ ਕੁਝ ਭਰਾ ਜਿਹੜੇ ਆ ਮੈਦਾਨ 'ਚ ਦਿੱਤੇ ਆ, ਉਹਨਾਂ ਦਾ ਸਾਥ ਦਈਏ। ਬਾਕੀਆਂ ਨੂੰ ਵੀ ਤਾਨੇ ਮਿਹਣੇ ਨਾ ਮਾਰੀਏ, ਉਹਨਾਂ ਨੂੰ ਝੰਜੋੜੀਏ ਕਿ ਭਰਾਵੋ ਇਹਨਾਂ ਦਰਜੀ ਵੱਟ ਕੇ ਟਾਈਮ ਨਹੀਂ ਨਿਕਲਣਾ, ਮੈਦਾਨ 'ਚ ਆਓ, ਕੌਮ ਦੀ ਸੇਵਾ ਕਰੋ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਬੋਲਦਿਆਂ ਕੋਲੋਂ ਕਈ ਵਾਰੀ ਸ਼ਬਦ ਉੱਚਾ ਨੀਵਾਂ ਬੋਲਿਆ ਜਾਂਦਾ, ਕਿਉਂਕਿ ਅਸੀਂ ਸਕ੍ਰਿਪਟ ਲੈ ਕੇ ਨਹੀਂ ਮੈਂ ਕਦੇ ਬੋਲਦਾ। ਜੋ ਦਿਲ 'ਚ ਆਉਂਦਾ ਜਜ਼ਬਾਤ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ। ਸੋ ਜਿਹੜੀ ਤੁਹਾਡੀ ਰਾਏ ਹੁੰਦੀ ਆ ਉਹ ਜ਼ਰੂਰ ਜਿਹੜੀ ਆ ਲਿਖਿਆ ਕਰੋ, ਕਿਉਂਕਿ ਜਦੋਂ ਸਰੋਤਾ ਸੁਣਦਾ ਹੈ ਤੇ ਜਿਹੜਾ ਬੁਲਾਰਾ ਜਦੋਂ ਉਹ ਕੋਈ ਗੱਲ ਕਹਿੰਦਾ ਤੇ ਜਿਹੜਾ ਸੁਣਨ ਵਾਲਾ ਉਹਦੇ ਵਿਚਾਰ ਜ਼ਰੂਰ ਮਨ 'ਚ ਕੋਈ ਪੈਦਾ ਹੁੰਦਾ, ਉਹ ਬਲਬਲਾ ਉਹ ਜਜ਼ਬਾ ਜ਼ਰੂਰ ਸਾਂਝਾ ਕਰੋ ਤਾਂ ਕਿ ਅਸੀਂ ਅਗਲੇ ਕਿਸੇ ਪ੍ਰੋਗਰਾਮ 'ਚ ਤੁਹਾਡੇ ਵਿਚਾਰਾਂ ਨੂੰ ਥਾਂ ਦੇ ਸਕੀਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।